भाई सरबजीत सिंह पंजवड़ जिहड़े कि खालिस्तान कमांडो फोर्स के जरनैल शहीद भाई परमजीत सिंह पंजवड़ के सके भरा वो कल चढ़ाई कर गए। वड्डी उम्र सी। बीते दौर विच पुलिस ने स्टेट ने जो जुल्म किया वो उन्होंने पिंडे ते हंडाया। लाहौर दे विच भाई परमजीत सिंह पंजवड़ नूं इंडियन एजेंसियां ने उत्थे शहीद करवा दिता है। इस तो पहला उन्हां दी सिंघणी बीबी पालजीत कौर भाई परमजीत सिंह पंजवड़ की सिंघणी वो भी चढ़ाई कर गए सी। सो बड़े थोड़े जे समय दे विच पंजवड़ परिवार के ये 3 मैंबर जिहड़े आ वो सानू सदीवी विछोड़ा दे। ਜਿਹੜੇ ਸਾਡੀ ਕੌਮ ਦੇ ਵਿੱਚ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਬਚੇ ਹੋਏ ਜਰਨੈਲ ਨੇ ਜਾਂ ਸੰਘਰਸ਼ ਨਾਲ ਜੁੜੇ ਹੋਏ ਹੋਰ ਸਾਡੇ ਭਰਾ ਨੇ, ਜਿਸ ਤਰੀਕੇ ਨਾਲ ਸੰਘਰਸ਼ ਤੋਂ ਬਾਅਦ ਵਿੱਚ ਖਾਸ ਤੌਰ ਤੇ ਪਿਛਲੇ 2-2.5 ਸਾਲਾਂ ਤੋਂ ਉਹਨਾਂ ਦੇ ਪ੍ਰਤੀ ਵਤੀਰਾ, ਉਹਨਾਂ ਦੇ ਪ੍ਰਤੀ ਜੋ ਖਿਲਾਫ ਉਹਨਾਂ ਦੇ ਬਿਆਨਬਾਜ਼ੀ ਹੋ ਰਹੀ ਆ, ਉਹਨੂੰ ਦੇਖ ਕੇ ਇਹ ਲੱਗਦਾ ਵੀ ਜੇਕਰ ਉਦੋਂ ਹੀ ਖਾੜਕੂ ਸੰਘਰਸ਼ ਦੇ ਸਿਖਰ ਦੇ ਦੌਰਾਨ ਹੀ शहीदियां पा जाते तो वधिया रहिंदे। ये जिहड़े खाड़कू ने खालिस्तानी ने ये सानू सत्ता तो परां धक्कण दा कारण बने रहे ने ते साडे वल्लों ये मरन खपण जो मर्जी इन्हां नाल स्टेट करे, इस तरीके दा विहार बादल दलियां ने रखिया होया। जिन्हां दे निशाने छोटे सी भी चलो यार किसी तरीके नाल चंडीगढ़ दे विच मुख मंत्री बन जाणगे, चलो यार आपां श्रोमणी कमेटी दे विच ही कुछ मैंबर मूंबर बन जाणगे। उन्हां सारियां नूं एक पड़ाव उत्ते आके ये लगन लग गया भी आ खाड़कू जिहड़े ने यही नहीं मनदे स्टेट ना सानू पंजाब दे विच चंडीगढ़ दे विच कुर्सी दिंदी। जदों भाई परमजीत सिंह पंजवड़, भाई दलजीत सिंह बिट्टू जां होर जिहड़े बच गए उदों उन्हां दे खिलाफ कूड़ प्रचार वाली नीच बोली च लिखिया बोलिया जांदा, उदों एक तां ये आ जांदे आ जिन्हां नूं लग्गिया कि सानू इन्हां ने सत्ता नहीं सी लैण दित्ती। दूजा हुंदे ने भारती स्टेट दे वो दलाल, वो एजेंट जिन्हां नूं लगदा कि हुण खाड़कुआं नूं गालां कढणीआं सौखी। मन लैंदे आ कि भाई परमजीत सिंह पंजवड़ दे कुछ फैसले कुछ गल्लां गलत होणगे, पर वो पूरी लहर दे फैसले सी। उन्हां फैसलिਆਂ ਦੇ ਉੱਤੇ किंतु परंतु ਕਰਨ ਦਾ हक है। उन्हां फैसलिਆਂ ਦੇ ਉੱਤੇ सख्त तो सख्त आलोचना ਕਰਨ ਦੇ भी हक आ, पर इन्हां ਯੋਧਿਆਂ ਨੂੰ ਜਿਨ੍ਹਾਂ ਨੂੰ ਸਟੇਟ ਨੇ ਭੰਡਣਾ ਜਾਂ ਇੰਡੀਅਨ ਭਾਰਤੀ ਪ੍ਰਾਪੇਗੰਡੇ ਨੇ ਭੰਡਣਾ, ਉਹਦੇ ਨਾਲੋਂ ਵੀ ਗਰਕੀ ਹੋਈ ਬੋਲੀ 'ਚ ਅਸੀਂ ਸਿੱਖ ਕਹਾਉਣ ਵਾਲੇ ਨਿਸ਼ਾਨਾ ਲਾਈ ਬੈਠੇ ਰਹੀਏ। ਜੇ ਕਿਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਬਾਬਾ ਗੁਰਰਜਨ ਸਿੰਘ ਮਾਨੋ ਚਾਹਲ ਤੇ ਜਿਹੜੇ ਭਾਈ ਸੁਖਵਿੰਦਰ ਸਿੰਘ ਸੰਘਾ ਜਾਂ ਹੋਰ ਜਿਹੜੇ ਖਾੜਕੂ ਜਰਨੈਲ ਸ਼ਹੀਦੀਆਂ ਪਾ ਗਏ, ਜੇ ਕਿਤੇ ਉਹ ਵੀ ਜਿਉਂਦੇ ਰਹਿ ਜਾਂਦੇ ਇਹਨਾਂ ਨੇ ਉਹਨਾਂ ਨੂੰ ਵੀ ਭੰਡਣਾ ਸੀ, ਉਹਨਾਂ ਨੂੰ ਵੀ ਨਿੰਦਣਾ ਸੀ, ਕਿਉਂਕਿ ਜਿਹੜੇ ਫੈਸਲੇ ਜਿਹੜੀਆਂ ਗੱਲਾਂ ਲਈ ਇਹ ਬਾਕੀ ਜਿਉਂਦਿਆਂ ਨੂੰ ਭੰਡ ਰਹੇ ਨੇ ਉਹ ਵੀ ਤਾਂ ਹਿੱਸੇਦਾਰ ਬਰਾਬਰ ਹੀ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਰਬਜੀਤ ਸਿੰਘ ਪੰਜਵੜ ਜਿਹੜੇ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਕੇ ਭਰਾ ਉਹ ਕੱਲ ਚੜਾਈ ਕਰ ਗਏ। ਵੱਡੀ ਉਮਰ ਸੀ। ਬੀਤੇ ਦੌਰ ਵਿੱਚ ਪੁਲਿਸ ਨੇ ਸਟੇਟ ਨੇ ਜੋ ਜ਼ੁਲਮ ਕੀਤਾ ਉਹ ਉਹਨਾਂ ਨੇ ਪਿੰਡੇ ਤੇ ਹੰਡਾਇਆ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਵਾਂਗ ਉਹਨਾਂ ਦੇ ਉੱਤੇ ਕਹਿਰਾਂ ਦਾ ਤਸ਼ੱਦਦ ਜਿਹੜਾ ਹੈ ਉਹ ਹੁੰਦਾ ਰਿਹਾ। ਚੜਾਈ ਕਰ ਗਏ। ਅੱਜ ਉਹਨਾਂ ਦਾ ਸੰਸਕਾਰ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਭੋਗ ਪਵੇ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਇੰਡੀਅਨ ਏਜੰਸੀਆਂ ਨੇ ਉੱਥੇ ਸ਼ਹੀਦ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਸਿੰਘਣੀ ਬੀਬੀ ਪਾਲਜੀਤ ਕੌਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੰਘਣੀ ਉਹ ਵੀ ਚੜਾਈ ਕਰ ਗਏ ਸੀ। ਸੋ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਪੰਜਵੜ ਪਰਿਵਾਰ ਦੇ ਇਹ 3 ਮੈਂਬਰ ਜਿਹੜੇ ਆ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਇਸ ਗੱਲ ਦਾ ਤਾਂ ਬਹੁਤਾ ਜ਼ਿਆਦਾ ਮਨ ਦੇ ਉੱਤੇ ਬੋਝ ਨਹੀਂ
क्योंकि ਜਿਹੜਾ ਵੀ ਕੌਮ ਦੇ ਸੰਘਰਸ਼ ਵਿੱਚ ਸੇਵਾ ਕਰਦਾ ਹੈ ਉਹਨੂੰ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਕਿ ਮੈਂ ਇੱਕ ਨਾ ਇੱਕ ਦਿਨ ਆਪਣਾ ਜਿਹੜਾ ਸਫ਼ਰ ਆ ਉਹ ਮੇਰਾ ਐਂਡ ਹੋਣਾ, ਅੰਤ ਹੋਣਾ। ਅਸਲ ਵਿੱਚ ਤਾਂ ਖਾਲਿਸਤਾਨੀ ਸਫਾਂ ਦਾ ਜਿਹੜਾ ਮਾਹੌਲ ਆ ਉਹਦੇ ਵਿੱਚ ਹਰੇਕ ਸਿੰਘ ਨੂੰ ਇਸ ਗੱਲ ਦੀ ਸਗਾਂ ਤੇ ਉਡੀਕ ਰਹਿੰਦੀ ਆ ਵੀ ਕਦੋਂ ਇੰਡੀਅਨ ਸਟੇਟ ਦੀ ਗੋਲੀ ਉਹਦੀ ਹਿੱਕ 'ਚ ਵੱਜੇ ਤੇ ਉਹਨੂੰ ਸ਼ਹੀਦ ਦਾ ਰੁਤਬਾ ਮਿਲੇ। ਜਿਹੜੇ ਸਾਡੀ ਕੌਮ ਦੇ ਵਿੱਚ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਬਚੇ ਹੋਏ ਜਰਨੈਲ ਨੇ ਜਾਂ ਸੰਘਰਸ਼ ਨਾਲ ਜੁੜੇ ਹੋਏ ਹੋਰ ਸਾਡੇ ਭਰਾ ਨੇ, ਜਿਸ ਤਰੀਕੇ ਨਾਲ ਸੰਘਰਸ਼ ਤੋਂ ਬਾਅਦ ਵਿੱਚ ਖਾਸ ਤੌਰ ਤੇ ਪਿਛਲੇ 2-2.5 ਸਾਲਾਂ ਤੋਂ ਉਹਨਾਂ ਦੇ ਪ੍ਰਤੀ ਵਤੀਰਾ, ਉਹਨਾਂ ਦੇ ਪ੍ਰਤੀ ਜੋ ਖਿਲਾਫ ਉਹਨਾਂ ਦੇ ਬਿਆਨਬਾਜ਼ੀ ਹੋ ਰਹੀ ਆ, ਉਹਨੂੰ ਦੇਖ ਕੇ ਇਹ ਲੱਗਦਾ ਹੈ ਵੀ ਜੇਕਰ ਉਦੋਂ ਹੀ ਖਾੜਕੂ ਸੰਘਰਸ਼ ਦੇ ਸਿਖਰ ਦੇ ਦੌਰਾਨ ਹੀ ਸ਼ਹੀਦੀਆਂ ਪਾ ਜਾਂਦੇ ਤਾਂ ਵਧੀਆ ਰਹਿੰਦੇ। ਆਹ ਕੁਛ ਦੇਖਣਾ, ਆਹ ਕੁਛ ਹੰਡਾਉਣਾ ਬੜਾ ਔਖਾ, ਕਿਉਂਕਿ ਇਹ ਰੂਹ ਉੱਤੇ ਹਮਲਾ। ਔਰ ਜੇਕਰ ਤਾਂ ਇੰਡੀਅਨ ਸਟੇਟ, ਭਾਰਤੀ ਸਟੇਟ ਜਿਹੜੀ ਆ ਉਹ ਇਹ ਕਰਤੂਤਾਂ ਕਰੇ ਤਾਂ ਹੋਰ ਗੱਲ ਆ, ਪਰ ਜਿਸ ਤਰੀਕੇ ਨਾਲ ਸਾਡੀ ਕੌਮ ਦੇ ਬਹੁਤ ਸਾਡੇ ਹਿੱਸੇ ਨੇ ਇਸ ਤਰੀਕੇ ਦਾ ਰੁਖ ਅਪਣਾਇਆ ਹੋਇਆ, ਖਾਸ ਤੌਰ ਦੇ ਉੱਤੇ ਖਾੜਕੂ ਸੰਘਰਸ਼ ਤੋਂ ਜਿਨ੍ਹਾਂ ਨੂੰ ਤਕਲੀਫ ਰਹੀ ਆ ਸਿੱਖ ਸਫਾਂ ਦੇ, ਉਹ ਹਿੱਸਿਆਂ ਨੇ ਬਹੁਤ ਜ਼ਿਆਦਾ ਨੀਚਤਾ ਵਾਲਾ ਵਿਹਾਰ ਜਿਹੜਾ ਹੈ ਉਹ ਸ਼ੁਰੂ ਕੀਤਾ ਹੋਇਆ। ਬਹੁਤ ਸਾਰਿਆਂ ਨੂੰ ਇਹ ਤਕਲੀਫ ਆ ਕਿ ਖਾੜਕੂ ਸੰਘਰਸ਼ ਨੇ ਸਾਨੂੰ ਪੰਜਾਬ ਦੇ ਵਿੱਚ ਸੱਤਾ ਨਹੀਂ ਮਾਨਣ ਦਿੱਤੀ। ਇਹ ਦੋ ਧਿਰਾਂ ਨੇ, ਇੱਕ ਧਿਰ ਉਹ ਆ ਜਿਹੜੀ ਪ੍ਰੋ ਸਟੇਟ ਜਾਣੀ ਕਿ ਬਾਦਲ ਦਲ ਵਾਲੀ ਸਟੇਟ ਨਾਲ ਸੰਬੰਧਿਤ ਧਿਰ, ਜਿਨ੍ਹਾਂ ਨੂੰ ਇਹ ਆ ਕਿ 1980 ਤੋਂ ਬਾਅਦ ਜਦੋਂ ਮਾਹੌਲ ਦੇ ਵਿੱਚ ਪੰਥਕ ਸਫਾਂ ਦਾ ਖਾਲਿਸਤਾਨੀ ਸੰਘਰਸ਼ ਵਾਲੇ ਪਾਸੇ ਨੂੰ ਹੋਇਆ ਸਾਰਾ ਹਿਸਾਬ ਕਿਤਾਬ, ਤੇ ਅਸੀਂ ਤਾਂ ਫਿਰ 1997 ਤੱਕ ਸੱਤਾ ਤੋਂ ਪਰਾਂ ਹੀ ਰਹੇ। ਇਸ ਕਰਕੇ ਇਹ ਜਿਹੜੇ ਖਾੜਕੂ ਨੇ, ਖਾਲਿਸਤਾਨੀ ਨੇ, ਇਹ ਸਾਨੂੰ ਸੱਤਾ ਤੋਂ ਪਰਾਂ ਧੱਕਣ ਦਾ ਕਾਰਨ ਬਣੇ ਰਹੇ ਨੇ। ਤੇ ਸਾਡੇ ਵੱਲੋਂ ਇਹ ਮਰਨ ਖਪਣ, ਜੋ ਮਰਜ਼ੀ ਇਹਨਾਂ ਨਾਲ ਸਟੇਟ ਕਰੇ, ਇਸ ਤਰੀਕੇ ਦਾ ਵਿਹਾਰ ਬਾਦਲ ਦਲੀਆਂ ਨੇ ਰੱਖਿਆ ਹੋਇਆ। ਕਾਂਗਰਸੀ ਸਿੱਖ, ਭਾਜਪਾਈ ਸਿੱਖ, ਕਾਮਰੇਡ ਸਿੱਖ ਜਾਂ ਹੋਰ ਸਿੱਖਾਂ ਨਾਲੋਂ ਇਸ ਗੱਲ ਦਾ ਦੁੱਖ ਜ਼ਿਆਦਾ ਹੈ ਕਿ ਧਰਮ ਯੁੱਧ ਮੋਰਚਾ ਤਾਂ ਲਾਇਆ ਹੀ ਭਾਈ ਤੁਸੀਂ ਸੀ, ਜਿਹੜੇ ਤੁਸੀਂ ਅੱਜ ਬਾਦਲ ਦਲ ਵਾਲੇ ਵੱਜਦੇ ਹੋ, ਜਿਨ੍ਹਾਂ ਨੂੰ ਅੱਜ ਅਸੀਂ ਬਾਦਲ ਦਲੀਏ ਕਹਿੰਦੇ ਆ। ਇਹ ਉਹੀ ਅਕਾਲੀ ਨੇ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਮੋਰਚਾ ਤਾਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਤੇ ਹੋਰ ਜਿਹੜੇ ਸਿੰਘ ਫੜੇ ਸੀ ਉਹਨਾਂ ਲਈ ਸੀ, ਜਿਹਦੇ ਵਿੱਚ ਬਾਅਦ ਵਿੱਚ ਹੋਰ ਮਸਲੇ ਅਗਸਤ ਦੇ ਮਹੀਨੇ 'ਚ ਆ ਕੇ ਜੁੜਨ ਤੋਂ ਬਾਅਦ, ਕਿਉਂਕਿ ਕਪੂਰੀ ਨਹਿਰ ਵਾਲਾ ਮੋਰਚਾ ਲੱਗਿਆ ਹੋਇਆ ਸੀ, ਤੇ ਫਿਰ ਦੋਨੇ ਮੋਰਚੇ ਇਕੱਠੇ ਕਰਕੇ 4 ਅਗਸਤ ਤੋਂ 1982 ਤੋਂ ਧਰਮ ਯੁੱਧ ਮੋਰਚਾ ਬਣਿਆ, ਜਿਹਦੇ ਸਿਖਰ ਤੇ ਭਾਰਤੀ ਸਟੇਟ ਨੇ ਆ ਕੇ ਜਿਹੜਾ ਜ਼ੁਲਮ ਕੀਤਾ, ਘੱਲੂ ਘਾਰਾ ਵਪਰਾਇਆ, ਫੌਜੀ ਹਮਲਾ ਹੋਇਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾ ਕੇ ਬੈਠੇ ਸੀ, ਉਹ ਤਾਂ 1983 ਚ ਛੱਡਦੇ ਸੀ, ਆ ਗਏ ਸੀ ਬਾਹਰ। ਤੇ ਬਹੁਤ ਸਾਰੇ ਲੋਕ ਇਸ ਤਰੀਕੇ ਦੀਆਂ ਗੱਲਾਂ ਕਰਨ ਵੀ ਲੱਗੇ ਸੀਗੇ ਬਈ ਜਿਨ੍ਹਾਂ ਮੰਗਾਂ ਲਈ ਸੰਤ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਇਆ ਉਹ ਤਾਂ ਹੁਣ ਪੂਰੀਆਂ ਹੋ ਗਈਆਂ। ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਹੋਰ ਉਹਨਾਂ ਦੀਆਂ ਰਿਹਾਈਆਂ ਹੋ ਗਈਆਂ, ਹੁਣ ਸੰਤਾਂ ਨੂੰ ਤਾਂ ਘਰੇ ਜਾ ਕੇ ਮਹਿਤੇ ਚੌਂਕ ਬਹਿ ਜਾਣਾ ਚਾਹੀਦਾ। ਪਰ ਮਹਾਂਪੁਰਸ਼ਾਂ ਨੇ ਜਿਹੜੀ ਅਰਦਾਸ ਕੀਤੀ ਸੀ ਉਹ ਤੇ ਪਹਿਰਾ ਦਿੰਦਿਆਂ ਹੋਇਆਂ ਜੰਗ ਨੂੰ ਜਾਰੀ ਰੱਖਿਆ। ਤੇ ਬਾਅਦ ਵਿੱਚ 1984 ਤੋਂ ਬਾਅਦ ਵਿੱਚ ਸੰਤਾਂ ਦੇ ਵਾਰਸਾਂ ਨੇ ਖਾਲਿਸਤਾਨ ਦੇ ਏਜੰਡੇ ਨੂੰ ਲੈ ਕੇ ਖਾਲਿਸਤਾਨ ਦੇ ਝੰਡੇ ਨੂੰ ਅਗਾਂਹ ਕੀਤਾ ਤੇ ਖਾਲਿਸਤਾਨ ਦਾ ਸੰਘਰਸ਼ ਅੱਗੇ ਵਧੇ। ਇਹ ਸਾਰੀ ਦਾਸਤਾਨ ਜਿਹੜੀ ਆ ਉਹਦੇ ਵਿੱਚ ਬੇਅੰਤ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ, ਤੇ ਸਾਰਿਆਂ ਦਾ ਨਿਸ਼ਾਨਾ ਇਹ ਸੀ ਕਿ ਸਾਡੀ ਲੜਾਈ ਹੁਣ ਖਾਲਿਸਤਾਨ ਲਈ ਹੈ। ਤੇ ਜਿਨ੍ਹਾਂ ਦੇ ਨਿਸ਼ਾਨੇ ਛੋਟੇ ਸੀ ਵੀ ਚਲੋ ਯਾਰ ਕਿਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਬਣ ਜਾਣਗੇ, ਚਲੋ ਯਾਰ ਆਪਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਕੁਝ ਮੈਂਬਰ ਬਣ ਜਾਣਗੇ, ਉਹਨਾਂ ਸਾਰਿਆਂ ਨੂੰ ਇੱਕ ਪੜਾਅ ਉੱਤੇ ਆ ਕੇ ਇਹ ਲੱਗਣ ਲੱਗ ਗਿਆ ਵੀ ਆ ਖਾੜਕੂ ਜਿਹੜੇ ਨੇ ਇਹੀ ਨਹੀਂ ਮੰਨਦੇ ਸਟੇਟ ਤਾਂ ਸਾਨੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੁਰਸੀ ਦਿੰਦੀ ਹੈ। ਸੋ ਇਸ ਤਰੀਕੇ ਨਾਲ ਖਾੜਕੂ ਸੰਘਰਸ਼ ਅਤੇ ਉਹ ਲੋਕ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਹੀ ਵਾਰਸ ਆਪਦੇ ਆਪ ਨੂੰ ਮੰਨਦੇ ਆ, ਪਰ ਉਹਨਾਂ ਨੂੰ ਬੜੀ ਤਕਲੀਫ ਆ ਕਿ 1991-92 ਦੇ ਵਿੱਚ ਸਾਨੂੰ ਸੱਤਾ ਮਿਲਦੀ ਸੀ, ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਸੀ, ਤੇ ਉਹ ਸਾਨੂੰ ਖਾੜਕੂਆਂ ਨੇ ਲੈਣ ਨਹੀਂ ਦਿੱਤੀ। ਉਹ ਧਿਰ ਜਿਹੜੀ ਬਾਦਲ ਦਲ ਤੋਂ ਵੱਖਰੀ ਆ, ਪਰ
ਜਿਹੜੀ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਲੈ ਕੇ ਆਪਦੇ ਸੰਘਰਸ਼ ਨੂੰ ਜਾਂ ਆਪਦੇ ਏਜੰਡੇ ਨੂੰ ਸਮਰਪਿਤ ਆ, ਪਰ ਉਹਨਾਂ ਨੂੰ ਖਾੜਕੂਆਂ ਦੀ ਇਸ ਨੀਤੀ ਨਾਲ ਜਾਂ ਇਸ ਗੱਲ ਨਾਲ ਤਕਲੀਫ ਰਹੀ। ਇਸ ਗੱਲ ਦੇ ਉੱਤੇ ਬੜੀ ਚਰਚਾ ਚੱਲਦੀ ਰਹਿੰਦੀ ਆ ਕਿ ਜੀ ਉਹ ਬਾਈਕਾਟ ਗਲਤ ਸੀ ਜਾਂ ਠੀਕ, ਪਰ ਜਿਸ ਤਰੀਕੇ ਨਾਲ ਇਸ ਚੋਣ ਬਾਈਕਾਟ ਤੋਂ ਪ੍ਰਭਾਵਿਤ ਹੋਣ ਵਾਲੀ ਪੰਥਕ ਜਾਂ ਖਾਲਿਸਤਾਨੀ ਧਿਰ ਜਾਂ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਖਾੜਕੂਆਂ ਦੇ ਖਿਲਾਫ ਬੋਲਦੀ ਆ, ਲਿਖਦੀ ਆ, ਉਹ ਬਹੁਤ ਖਤਰਨਾਕ ਜਿਹਾ ਬਣ ਗਿਆ ਕੰਮ। ਤੋਂ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦਲਜੀਤ ਸਿੰਘ ਬਿੱਟੂ ਜਾਂ ਹੋਰ ਜਿਹੜੇ ਬਚ ਗਏ, ਉਦੋਂ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਵਾਲੀ ਨੀਚ ਬੋਲੀ 'ਚ ਲਿਖਿਆ ਬੋਲਿਆ ਜਾਂਦਾ, ਉਦੋਂ ਇੱਕ ਤਾਂ ਇਹ ਆ ਜਾਂਦੇ ਆ ਜਿਨ੍ਹਾਂ ਨੂੰ ਲੱਗਿਆ ਕਿ ਸਾਨੂੰ ਇਹਨਾਂ ਨੇ ਸੱਤਾ ਨਹੀਂ ਸੀ ਲੈਣ ਦਿੱਤੀ। ਦੂਜਾ ਹੁੰਦੇ ਨੇ ਭਾਰਤੀ ਸਟੇਟ ਦੇ ਉਹ ਦਲਾਲ, ਉਹ ਏਜੰਟ, ਜਿਨ੍ਹਾਂ ਨੂੰ ਲੱਗਦਾ ਕਿ ਹੁਣ ਖਾੜਕੂਆਂ ਨੂੰ ਗਾਲਾਂ ਕੱਢਣੀਆਂ ਸੌਖੀ ਹੈ। ਤੀਜਾ ਹੈਗਾ ਉਹ ਧਿਰ ਜਿਹੜੀ ਆਪਾਂ ਜਿਨ੍ਹਾਂ ਨੂੰ ਉਦੋਂ ਖਾੜਕੂਆਂ ਨੇ ਮਾਰਿਆ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਗੁਨਾਹ ਕਰਕੇ ਖਾੜਕੂ ਲਹਿਰ ਦੌਰਾਨ ਸੋਧੇ ਲੱਗੇ ਤੇ ਅੱਜ ਉਹਨਾਂ ਦੇ ਵਾਰਸਾਂ ਨੂੰ ਮੌਕਾ ਲੱਭਿਆ ਹੋਇਆ। ਇਵੇਂ ਕੁਝ ਹੋਰ ਨੇ। ਇਹ ਸਾਰੇ ਰਲ ਮਿਲ ਕੇ ਇੱਕ ਵਰਗ ਪੈਦਾ ਹੋ ਚੁੱਕਿਆ ਵਾ ਜਿਹਦਾ ਨਿਸ਼ਾਨਾ ਇਹ ਆ ਵੀ ਹਰ ਮੌਕੇ ਖਾੜਕੂ ਧਿਰ ਨੂੰ ਗਾਲਾਂ ਕੱਢਣੀਆਂ, ਉਹਨਾਂ ਦੇ ਨੁਕਸਾਂ ਦੀ ਗੱਲ ਸੁਣਾ ਕੇ ਲੋਕਾਂ ਤੋਂ ਗਾਲਾਂ ਕਢਵਾਉਣੀਆਂ। ਇਸੇ ਰੋਗ ਦਾ, ਇਸੇ ਬਿਮਾਰੀ ਦਾ ਸ਼ਿਕਾਰ ਜਿਹੜੇ ਨੇ ਉਹ ਬਣੇ ਨੇ ਭਾਈ ਪਰਮਜੀਤ ਸਿੰਘ ਪੰਜਵੜ। ਬਹੁਤ ਗੰਦ ਬਕਿਆ ਗਿਆ, ਨਸ਼ੇੜੀ ਆ ਜੀ, ਨਸ਼ੇ ਦਾ ਸਮਗਲਰ ਆ, ਐਂ ਕਰਦਾ, ਵਾਹ ਕਰਦਾ, ਬਹੁਤ ਕੁਝ ਆਖਿਆ ਗਿਆ। ਪਰ ਜਦੋਂ ਇੰਡੀਅਨ ਸਟੇਟ ਦੀ ਗੋਲੀ ਨਾਲ ਭਾਈ ਪਰਮਜੀਤ ਸਿੰਘ ਪੰਜਵੜ ਸ਼ਹੀਦ ਹੋ ਗਏ, ਇਹਨਾਂ ਲੋਕਾਂ ਨੇ ਲਾਹਣਤਾਂ ਪਾਈਆਂ ਵੀ ਤੁਸੀਂ ਤਾਂ ਕਹਿੰਦੇ ਸੀਗੇ ਜੀ ਇਹ ਭਾਰਤੀ ਸਟੇਟ ਨਾਲ ਰਲਿਆ ਹੋਇਆ, ਇਹ ਤਾਂ ਜੀ ਸਮਗਲਰ ਵਾ, ਇਹ ਤਾਂ ਨਸ਼ੇ ਦਾ ਕੰਮ ਕਰਦਾ, ਇਹ ਤਾਂ ਖਾੜਕੂ ਲਹਿਰ ਨਾਲ ਹੈ ਹੀ ਨਹੀਂ। ਜੇ ਇੰਨਾ ਹੀ ਉਹ ਗਲਤ ਸੀ ਫਿਰ ਸਟੇਟ ਨੇ ਉਹਨੂੰ ਮਰਵਾਇਆ ਕਿਉਂ? ਅੱਜ ਭਾਈ ਸਰਬਜੀਤ ਸਿੰਘ ਪੰਜਵੜ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਮਨ ਦੇ ਵਿੱਚ ਬਹੁਤ ਇਸ ਗੱਲ ਦਾ ਦੁੱਖ ਵਾ ਕਿ ਮੰਨ ਲੈਂਦੇ ਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਕੁਝ ਫੈਸਲੇ, ਕੁਝ ਗੱਲਾਂ ਗਲਤ ਹੋਣਗੇ, ਪਰ ਉਹ ਪੂਰੀ ਲਹਿਰ ਦੇ ਫੈਸਲੇ ਸੀ। ਉਹਨਾਂ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਦਾ ਹੱਕ ਹੈ। ਉਹਨਾਂ ਫੈਸਲਿਆਂ ਦੇ ਉੱਤੇ ਸਖਤ ਤੋਂ ਸਖਤ ਆਲੋਚਨਾ ਕਰਨ ਦੇ ਵੀ ਹੱਕ ਆ। ਪਰ ਇਹਨਾਂ ਯੋਧਿਆਂ ਨੂੰ, ਜਿਨ੍ਹਾਂ ਨੂੰ ਸਟੇਟ ਨੇ ਭੰਡਣਾ ਜਾਂ ਇੰਡੀਅਨ ਭਾਰਤੀ ਪ੍ਰਾਪੇ ਗੰਡੇ ਨੇ ਭੰਡਣਾ, ਉਹਦੇ ਨਾਲੋਂ ਵੀ ਗਰਕੀ ਹੋਈ ਬੋਲੀ 'ਚ ਅਸੀਂ ਸਿੱਖ ਕਹਾਉਣ ਵਾਲੇ ਨਿਸ਼ਾਨਾ ਲਾਈ ਬੈਠੇ ਰਹੀਏ, ਫਿਰ ਸਾਡੇ ਨਾਲੋਂ ਭੈੜਾ, ਮਤਲਬ ਇਹ ਗੱਲ ਕਿੱਧਰ ਨੂੰ ਜਾਂਦੀ। ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ, ਸਦਾ ਹੀ ਦੁੱਖ ਆ। ਭਾਈ ਦਲਜੀਤ ਸਿੰਘ ਬਿੱਟੂ ਜਿਉਂਦੇ ਜਾਗਦੇ, ਉਹਨਾਂ ਦੇ ਨਾਲ ਬੇਇਤਫਾਕੀ ਹੋਣੀ, ਅਸਹਿਮਤੀ ਹੋਣੀ ਕੋਈ ਵੱਡੀ ਗੱਲ ਨਹੀਂ। ਉਹਨਾਂ ਨੇ ਖਾੜਕੂ ਲਹਿਰ ਵਿੱਚ, ਅੰਡਰਗਰਾਊਂਡ ਲਹਿਰ ਦੇ ਵਿੱਚ ਜੋ ਕੀਤਾ, ਉਹਦੇ ਫੈਸਲਿਆਂ ਬਾਰੇ ਜੇ ਉਹਨਾਂ ਨਾਲ ਕੋਈ ਚਰਚਾ, ਵਿਚਾਰ, ਵਿਰੋਧ ਕਰੀਏ ਕੋਈ ਗੱਲ, ਪਰ ਉਹਨਾਂ ਨੂੰ ਗੰਦੀ ਬੋਲੀ ਦੇ ਵਿੱਚ, ਭੈੜੇ ਸ਼ਬਦਾਂ ਵਿੱਚ ਗੱਲਾਂ ਕਰਨੀਆਂ। ਤੇ ਜੇ ਕਿਤੇ ਇੰਡੀਅਨ ਸਟੇਟ ਦਾ ਕੋਈ ਦੱਲਾ ਆ ਕੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਗੋਲੀ ਮਾਰ ਜਾਵੇ, ਫਿਰ ਬਾਅਦ ਵਿੱਚ ਕਹਿਣਾ ਕਿ ਨਹੀਂ ਸਾਨੂੰ ਤਾਂ ਜੀ ਪਤਾ ਨਹੀਂ ਸੀਗਾ ਵੀ ਇਹ ਐਡੀ ਕੁਰਬਾਨੀ ਵਾਲਾ ਵਾ, ਅਸੀਂ ਤਾਂ ਆਏ ਆ ਤੇ ਉਹ। ਹਕੀਕਤ ਇਹ ਆ ਕਿ ਜੇ ਤੁਸੀਂ ਮਰੇ ਨਹੀਂ ਫਿਰ ਤੁਸੀਂ ਗਦਾਰ ਹੋ, ਪਹਿਲਾਂ ਮਰੋ ਫਿਰ ਤੁਸੀਂ ਬੜੇ ਯੋਧੇ। ਮੈਂ ਤਾਂ ਇਹ ਦੇਖ ਰਿਹਾ ਕਿ ਜਿਹੜੇ ਬੰਦੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ, ਭਾਈ ਦਲਜੀਤ ਸਿੰਘ ਬਿੱਟੂ ਨੂੰ ਜਾਂ ਹੋਰ ਖਾੜਕੂਆਂ ਨੂੰ ਨਿੰਦਦੇ ਭੰਡਦੇ ਆ, ਇਹ ਬੰਦੇ ਦਾਅਵਾ ਤਾਂ ਕਰਦੇ ਆ ਵੀ ਬਾਕੀ ਜਿਹੜੇ ਸ਼ਹੀਦ ਹੋ ਗਏ ਸਿੰਘ, ਉਹਨਾਂ ਨਾਲ ਸਾਡਾ ਕੋਈ ਮਸਲਾ ਨਹੀਂ। ਪਰ ਜੇ ਕਿਤੇ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਤੇ ਜਿਹੜੇ ਭਾਈ ਸੁਖਵਿੰਦਰ ਸਿੰਘ ਸੰਘਾ ਜਾਂ ਹੋਰ ਜਿਹੜੇ ਖਾੜਕੂ ਜਰਨੈਲ ਸ਼ਹੀਦੀਆਂ ਪਾ ਗਏ, ਜੇ ਕਿਤੇ ਉਹ ਵੀ ਜਿਉਂਦੇ ਰਹਿ ਜਾਂਦੇ, ਇਹਨਾਂ ਨੇ ਉਹਨਾਂ ਨੂੰ ਵੀ ਭੰਡਣਾ ਸੀ, ਉਹਨਾਂ ਨੂੰ ਵੀ ਨਿੰਦਣਾ ਸੀ। ਕਿਉਂਕਿ ਜਿਹੜੇ ਫੈਸਲੇ, ਜਿਹੜੀਆਂ ਗੱਲਾਂ ਲਈ ਇਹ ਬਾਕੀ ਜਿਉਂਦਿਆਂ ਨੂੰ ਭੰਡ ਰਹੇ ਨੇ, ਉਹ ਵੀ ਤਾਂ ਹਿੱਸੇਦਾਰ ਬਰਾਬਰ ਹੀ ਸੀ। ਅੱਜ ਭਾਈ ਸਰਬਜੀਤ ਸਿੰਘ ਪੰਜਵੜ ਚੜ੍ਹਾਈ ਕਰ ਗਏ, ਇਸ ਤੋਂ ਪਹਿਲਾਂ ਪਾਲਜੀਤ ਕੌਰ, ਔਰ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਆਨੰਦ ਕਾਰਜ ਹੋਏ ਆ ਗੁਪਤ ਜਗ੍ਹਾ ਦੇ ਉੱਤੇ, ਉਸ ਮੌਕੇ ਦੱਸਦੇ ਆ ਕਿ ਇਹਨਾਂ ਦੇ ਗਲਾਂ ਦੇ ਵਿੱਚ ਜਿਵੇਂ ਹਾਰ ਪਾਉਂਦੇ ਆ ਨਾ ਮੁੰਡੇ ਕੁੜੀ ਦੇ ਲੋਕ, ਗਲਾਂ 'ਚ ਪਿਸਟਲ ਪਾਏ ਗਏ ਸੀ। ਉਹ ਪਿਸਟਲ ਡਾਕਟਰ ਸੋਹਣ ਸਿੰਘ, ਜਿਹੜੇ ਪੰਥਕ ਕਮੇਟੀ ਦੇ ਵਿੱਚ ਸਭ ਤੋਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਰਗਰਮ ਆਗੂ ਵਜੋਂ ਸੀ, ਉਹਨਾਂ ਨੇ ਪਾਏ ਸੀ ਜਦੋਂ ਇਹਨਾਂ ਦੇ ਆਨੰਦ ਕਾਰਜ ਹੋਏ। ਗੱਲ ਇਹ ਆ ਕਿ 1999-90 ਦੇ ਦੌਰ ਵਿੱਚ
ਉਦੋਂ ਇਉਂ ਲੱਗਦਾ ਸੀ ਵੀ ਸਾਰੀ ਖਾਲਿਸਤਾਨੀ ਖਾੜਕੂ ਸੰਘਰਸ਼ ਦੀ ਜਿਹੜੀ ਕਮਾਂਡ ਆ ਜਾਂ ਮੁੱਖ ਜਿਹੜਾ ਸ਼ਖਸੀਅਤ ਆ ਉਹ ਡਾਕਟਰ ਸੋਹਣ ਸਿੰਘ। ਤੇ ਅੱਜ ਦੇ ਦੌਰ ਵਿੱਚ ਸਾਨੂੰ ਇਉਂ ਲੱਗਣ ਲਾ ਦਿੱਤਾ ਹੋਇਆ ਹੈ, ਔਰ ਇੰਡੀਅਨ ਸਟੇਟ ਨੇ ਨਹੀਂ, ਸਾਡੇ ਬੰਦਿਆਂ ਨੇ ਲੱਗਣ ਲਾ ਦਿੱਤਾ ਹੋਇਆ ਕਿ ਉਹ ਤਾਂ ਜੀ ਗਦਾਰ ਸੀ। ਹੁਣ ਸਾਨੂੰ ਨਹੀਂ ਪਤਾ ਕਿ ਡਾਕਟਰ ਸੋਹਣ ਸਿੰਘ ਸਰਦਾਰ ਸੀ ਕਿ ਗਦਾਰ ਸੀ, ਪਰ ਸਾਨੂੰ ਇਹ ਜ਼ਰੂਰ ਪਤਾ ਕਿ ਇੱਕ ਵੇਲਾ ਉਹ ਸੀ ਜਦੋਂ ਸਾਰੇ ਸੰਘਰਸ਼ ਦੀ ਜਿਹੜੀ ਪ੍ਰਤੀਨਿਧਤਾ ਉਹ ਜਦੋਂ ਪੰਥਕ ਕਮੇਟੀ ਦੇ ਰੂਪ ਚ ਹੁੰਦੀ ਸੀ, ਉਦੋਂ ਡਾਕਟਰ ਸੋਹਣ ਸਿੰਘ ਹੀ ਉਹਦੇ ਨਾਇਕ ਸੀ। ਤੇ ਅੱਜ ਉਹਨਾਂ ਦਾ ਨਾਂ ਲੈਣਾ, ਉਹਨਾਂ ਦੀ ਗੱਲ ਕਰਨੀ ਗੁਨਾਹ ਬਣਿਆ ਪਿਆ। ਇਹੀ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਾਰਿਆਂ ਨਾਲ। ਅਸਲ ਵਿੱਚ ਜੰਗ ਜਦੋਂ ਕੋਈ ਜਿੱਤੀ ਜਾਂਦੀ ਆ ਉਹਦੇ 100 ਬਾਪੂ ਹੁੰਦੇ ਆ। ਜੇ ਖਾੜਕੂ ਲਹਿਰ ਜੇਤੂ ਹੋ ਜਾਂਦੀ, ਕਾਮਯਾਬ ਹੋ ਜਾਂਦੇ, ਫਿਰ ਹਰੇਕ ਨੇ ਕਹਿਣਾ ਸੀਗਾ ਜੀ ਅਸੀਂ ਐ ਕੀਤਾ ਉਹ ਕੀਤਾ। ਅੱਜ ਖਾੜਕੂ ਲਹਿਰ ਦੇ ਹੱਕ 'ਚ ਖੜਨਾ, ਖਾੜਕੂਆਂ ਦੇ ਪੱਖ 'ਚ ਖੜਨਾ ਔਖਾ ਵਾ, ਕਿਉਂਕਿ ਲਹਿਰ ਜਿਹੜੀ ਹੈਗੀ ਆ ਉਹ ਕਾਮਯਾਬ ਨਹੀਂ ਹੋ ਸਕੀ ਅਜੇ ਤੱਕ। ਤਾਂ ਹੁਣ ਹਰੇਕ ਹੀ ਆਪਦੇ ਆਪ ਨੂੰ ਖੱਬੀ ਖਾਨ ਬਣਿਆ ਫਿਰਦਾ ਵੀ ਖਾੜਕੂ ਬੜੇ ਭੈੜੇ ਸੀ, ਖਾੜਕੂ ਬੜੇ ਮਾੜੇ ਸੀ। ਖੈਰ, ਅੱਜ ਭਾਈ ਸਰਬਜੀਤ ਸਿੰਘ ਪੰਜਵੜ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਹ ਸਾਰਾ ਕੁਝ ਫੇਰ ਚੇਤੇ ਆ ਗਿਆ। ਇੱਥੇ ਪਿਛਲੇ ਦਿਨਾਂ 'ਚ ਜੂਨ ਜੁਲਾਈ ਮਹੀਨੇ ਦੇ ਵਿੱਚ ਇੱਥੇ ਇੱਕ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਉਹ ਇੱਥੇ ਰੋਂਦਾ ਪਿੱਟਦਾ ਸੀਗਾ ਕਿ ਅਸੀਂ ਮੀਡੀਆ ਦੇ ਵਿੱਚ ਬੜਾ ਪਿੱਟਿਆ ਉਹ ਕਿ ਜੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਕਹਾਉਂਦੇ ਵੱਡੇ ਖਾੜਕੂਆਂ ਦੇ ਨਾਲ ਸਿੱਧੀ ਟੱਕਰ ਲਈ ਤੇ ਅੱਜ ਸਾਨੂੰ ਕੋਈ ਪੁੱਛਦਾ ਨਹੀਂ, ਮੈਨੂੰ ਟ੍ਰੈਫਿਕ ਪੁਲਿਸ ਦੇ ਨਾਕੇ ਤੇ ਖੜਾ ਕੀਤਾ ਹੁੰਦਾ। ਉਹਦੇ ਬਾਰੇ 1994 ਦੇ ਵਿੱਚ ਜਦੋਂ ਅਜੇ ਖਾੜਕੂ ਲਹਿਰ ਜਿਹੜੀ ਸੀ, ਕਿਉਂਕਿ ਉਦੋਂ ਬਾਅਦ ਬਿਆੰਤੇ ਬੁੱਚੜ ਵਾਲਾ ਸੋਧਾ 95 'ਚ ਲੱਗਦਾ, ਉਦੋਂ ਅਜੇ ਸੀਗੀ ਜਾਨ ਲਹਿਰ 'ਚ ਕਾਫੀ ਸਰਗਰਮ ਸੀ ਲਹਿਰ। ਉਦੋਂ ਆਪਣੇ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਵਾਉਣ ਵਾਲਾ ਐਕਸ਼ਨ, ਜਦੋਂ ਮਿਰਦੇ ਨੂੰ ਅਗਵਾ ਕੀਤਾ, ਰਾਮ ਨਿਵਾਸ ਮਿਰਦਾ ਸੀ ਉੱਥੇ, ਤੇ ਉੱਥੇ ਭਾਈ ਨਵਨੀਤ ਸਿੰਘ ਕਾਦੀਆਂ ਜੈਪੁਰ 'ਚ ਮੁਕਾਬਲੇ 'ਚ ਸ਼ਹੀਦ ਹੋ ਗਏ। ਭਾਈ ਦਾਇਆ ਸਿੰਘ ਲਾਹੌਰੀਆ, ਭਾਈ ਹਰਨੇਕ ਸਿੰਘ ਭੱਪ ਬਟਾਰੀ ਵਾਲਾ ਤੇ ਭਾਈ ਲਾਹੌਰੀਏ ਦੀ ਸਿੰਘਣੀ ਭੈਣ ਕਮਲਜੀਤ ਕੌਰ, ਇਹ ਉੱਥੋਂ ਨਿਕਲ ਗਏ। ਉਸ ਦੌਰ ਵਿੱਚ ਅਜੀਤ ਅਖਬਾਰ ਵਾਲਾ ਸਰਦਾਰ ਮੇਜਰ ਸਿੰਘ ਨਾਲ ਉਹਦੇ ਭਾਈ ਅਜਮੇਰ ਸਿੰਘ ਜਿਹੜੇ ਅੱਜ ਕੱਲ੍ਹ ਸਰਗਰਮ ਨੇ, ਇਹ ਉਦੋਂ ਮਾਝੇ ਦੇ ਵਿੱਚ ਜਾਂ ਸਾਰੇ ਪੰਜਾਬ 'ਚ ਇਹਨਾਂ ਨੇ ਗੇੜਾ ਦਿੱਤਾ। ਤੇ ਅਖਬਾਰ ਦੇ ਵਿੱਚ ਅਜੀਤ ਵਿੱਚ ਹਰੇਕ ਐਤਵਾਰ ਨੂੰ ਉਹ ਫਿਰ ਛਪਦਾ ਹੁੰਦਾ ਸੀਗਾ ਪੰਜਾਬ ਖਾੜਕੂ ਜਲਜਲੇ ਤੋਂ ਬਾਅਦ। ਤੇ ਉਹ 10-12 ਕੈਸਟਾਂ 'ਚ ਛਪਿਆ ਤੇ ਹੁਣ ਤਾਂ ਉਹ ਕਿਤਾਬ ਦੇ ਰੂਪ 'ਚ ਵੀ ਆ ਗਿਆ। ਤੇ 2 ਕਿਤਾਬਾਂ ਸੀਗੀਆਂ, 2 ਕਿਤਾਬਾਂ ਦੇ ਰੂਪ 'ਚ ਉਹ ਸਾਰੀਆਂ ਰਿਪੋਰਟਾਂ ਛਪੀਆਂ ਸੀ ਮੇਜਰ ਸਿੰਘ ਦੀਆਂ। ਇੱਕ ਸੀ ਪੰਜਾਬ ਖਾੜਕੂ ਜਲਜਲੇ ਤੋਂ ਬਾਅਦ, ਦੂਜੀ ਸੀ ਪੰਜਾਬ ਦੇ ਖੂਨੀ ਦਹਾਕੇ ਦੀ ਗਾਥਾ। ਦੋਨੇ ਚੀਜ਼ਾਂ ਨੂੰ ਇਕੱਠੇ ਕਰਕੇ ਹੁਣ ਇੱਕ ਕਿਤਾਬ ਦੇ ਰੂਪ ਵਿੱਚ ਕਰ ਦਿੱਤਾ ਗਿਆ। ਸਰਦਾਰ ਮੇਜਰ ਸਿੰਘ ਦੀਆਂ ਸਾਰੀਆਂ ਉਹ ਜਿਹੜੀਆਂ ਲਿਖਤਾਂ ਸੀ, ਉਹਦੇ ਵਿੱਚ ਇੱਕ ਥਾਂ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਉੱਤੇ ਜਾਂ ਉਹਦੇ ਪਰਿਵਾਰ ਤੇ ਜੋ ਕਹਿਰ ਝੁੱਲਿਆ ਉਹਦਾ ਜ਼ਿਕਰ ਆ, ਜਿਹਦੇ ਵਿੱਚ ਲਿਖਿਆ ਹੋਇਆ ਵੀ ਕਾਲਾ ਜਿਹੜਾ ਇਹਨਾਂ ਦੇ ਪਿੰਡ ਦਾ ਹੀ ਬੰਦਾ ਸੀ, ਉਹਨੇ ਆਹ ਕੀਤਾ ਉਹ ਕੀਤਾ, ਔਰ ਜੋਰਾ ਉਹ ਰੌਂਗਟੇ ਖੜੇ ਕਰਨ ਵਾਲੀ ਗੱਲ ਆ ਵੀ ਕਿਵੇਂ ਇਹਨਾਂ ਦੇ ਟੱਬਰ ਦੇ ਉੱਤੇ ਉਸ ਬੰਦੇ ਨੇ ਜ਼ਬਰ ਕੀਤਾ। ਉਹ ਇੱਥੇ ਅਜੇ ਵੀ ਆਪ ਵੀ ਪਿੱਟਦਾ ਫਿਰਦਾ। ਉਹੋ ਜਿਹੇ ਬੜੇ ਹੋਰ ਪੁਲਿਸੀਏ ਨੇ ਜਿਨ੍ਹਾਂ ਨੇ ਖਾੜਕੂ ਲਹਿਰ ਦੇ ਦੌਰਾਨ ਤਰੱਕੀਆਂ ਲੈਣ ਲਈ ਆਪਦੇ ਕੌਮ ਦੇ ਲੋਕਾਂ ਤੇ ਜ਼ਬਰ ਕੀਤਾ, ਤੇ ਉਹਨਾਂ ਨੂੰ ਲੱਗਦਾ ਸੀ ਅਸੀਂ ਬੜੇ ਖੱਬੀ ਖਾਨ ਬਣ ਜਾਾਂਗੇ। ਪਰ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਹੈ, ਜਿਹਦੇ ਵਿੱਚ ਇਹ ਕਿਹਾ ਵੀ ਨਿਯਮ ਤੋਂ ਉਲਟ ਜਾ ਕੇ ਜਿਹੜੀਆਂ ਆਊਟ ਆਫ ਟਰਨ ਪੁਲਿਸੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਨੇ, ਉਹ ਸਾਰੀ ਦੀ ਸਾਰੀ ਜਿਹੜੀ ਖਤਮ ਕੀਤੀ ਜਾਵੇ ਤੇ ਨਵੇਂ ਸਿਰਿਓਂ ਸਾਰੀ ਜਿਹੜੀ ਹੈਗੀ ਆ ਪੰਜਾਬ ਪੁਲਿਸ ਦੀ ਸੂਚੀ ਸੀਨੀਅਰਿਟੀ ਲਿਸਟ ਜਿਹੜੀ ਆ ਉਹ ਬਣਾਈ ਜਾਵੇ। ਸੋ ਜਿਹੜਾ ਇਹ ਹਾਈ ਕੋਰਟ ਨੇ ਨਿਰਣਾ ਦਿੱਤਾ, ਡਾਇਰੈਕਸ਼ਨ ਦਿੱਤੀ ਆ, ਉਹ ਕੱਲ ਦੇ ਅਖਬਾਰਾਂ 'ਚ ਜਦੋਂ ਛਪਿਆ ਤਾਂ ਬਹੁਤ ਸਾਰੇ ਪੁਲਿਸੀਏ ਪਿੱਟਦੇ ਹੋਣਗੇ ਵੀ ਅਸੀਂ ਖੱਟਿਆ ਕੀ। ਜਿਹਨੇ ਬੰਦੇ ਨੇ ਬਿਆੰਤੇ ਬੁੱਚੜ ਵਾਲੇ ਕਾਂਡ ਤੋਂ ਬਾਅਦ ਇਨਾਮ ਦੇ ਲਾਲਚ ਵਿੱਚ ਦੱਸਿਆ ਸੀ ਵੀ ਆਹ ਕਾਰ ਆ ਜਿਹੜੀ ਇਹ ਮੇਰੇ ਤੋਂ ਕੌਣ ਰੰਗ ਕਰਾ ਕੇ ਗਿਆ ਸੀ, ਜਿਹੜੀ ਕਾਰ ਦੇ ਵਿੱਚ ਸਿੰਘ ਉੱਥੇ ਗਏ ਸੀ ਸੈਕਟਰੀਏਟ, ਜਦੋਂ ਉਹਦੀ ਫੋਟੋ ਛਪੀ, ਉਹ ਵੀ ਪਿੱਟਦਾ ਫਿਰਦਾ ਸੀ, ਮੈਨੂੰ ਕਿਸੇ ਨੇ ਪੁੱਛਿਆ ਨਹੀਂ। ਹੋਰ ਬੜੇ ਨੇ ਜਿਨ੍ਹਾਂ ਨੇ ਉਸ ਦੌਰ ਵਿੱਚ ਸਿੱਖ ਸੰਘਰਸ਼ ਨਾਲ ਗਦਾਰੀ ਕੀਤੀ। ਤੇ ਅੱਜ ਜਦੋਂ ਸਟੇਟ ਨੇ, ਕਿਉਂਕਿ ਬਹੁਤੇ ਪੁਲਿਸੀਆਂ ਨੂੰ ਵੀ ਸਜ਼ਾਵਾਂ ਹੋਈਆਂ ਤੇ ਬਹੁਤੇ ਜਿਹੜੇ ਇਸ ਤਰੀਕੇ ਦੇ ਬਚ ਗਏ ਸੀ,
ਉਹਨਾਂ ਨੂੰ ਹੁਣ ਅਹੁਦਿਆਂ ਤੋਂ ਲਾਹਿਆ ਜਾ ਰਿਹਾ, ਜਿਹੜੀਆਂ ਤਰੱਕੀਆਂ ਮਿਲੀਆਂ ਸੀ ਇਹ ਖੋਹੀਆਂ ਜਾ ਰਹੀਆਂ। ਆ ਪੈਂਕੀ ਕੈਰਟ ਸੀ ਉਹ ਚੀਕਾਂ ਮਾਰਦਾ ਸੀ। ਹੋਰ ਬੜੇ ਪੁਲਿਸੀਏ ਨੇ ਜਿਹੜੇ ਜਦੋਂ ਉਹਨਾਂ ਨੂੰ ਕੋਈ ਮਿਲੇ ਤਾਂ ਲੇਰਾ ਹੀ ਮਾਰਦੇ ਆ ਵੀ ਅਸੀਂ ਆਪਦੇ ਗੁਨਾਹ ਵੀ ਕੀਤੇ ਤੇ ਸਾਨੂੰ ਮਿਲਿਆ ਵੀ ਕੁਛ ਨਹੀਂ। ਤੋ ਇੱਕ ਪਾਸੇ ਤਾਂ ਉਹ ਪੁਲਿਸੀਏ ਜਿਨ੍ਹਾਂ ਨੂੰ ਉਦੋਂ ਲੱਗਦਾ ਸੀ ਵੀ ਜੇ ਅਸੀਂ ਖਾੜਕੂ ਲਹਿਰ ਨਾ ਖਤਮ ਕੀਤੀ ਤਾਂ ਪਤਾ ਨਹੀਂ ਕੀ ਹੋ ਜਾਣਾ ਤੇ ਸਾਨੂੰ ਮਾਰਨੇ ਚਾਹੀਦੇ ਆ, ਉਹ ਪਿੱਟਦੇ ਫਿਰਦੇ ਆ। ਤੇ ਦੂਜੇ ਪਾਸੇ ਸਾਡੀ ਹੀ ਕੌਮ ਦੇ ਉਹ ਹਿੱਸੇ ਨੂੰ ਜਿਹਨੂੰ ਲੱਗਦਾ ਕਿ ਖਾੜਕੂ ਬੜੇ ਭੈੜੇ ਸੀ, ਖਾੜਕੂ ਬੜੇ ਮਾੜੇ ਸੀ, ਉਹ ਆਪਦਾ ਰੰਡੀ ਰੋਣਾ ਪਾਈ ਬੈਠੇ ਆ ਕਿ ਜੀ ਇਹ ਹੈ ਤੇ ਉਹ ਹੈ। ਖੈਰ ਜਿਹੜੀ ਅਸਲੀਅਤ ਆ, ਹਕੀਕਤ ਆ, ਉਹ ਇਹੀ ਆ ਕਿ ਜਿਹੜਾ ਜ਼ੁਲਮ ਇੰਡੀਅਨ ਸਟੇਟ ਨੇ ਕੀਤਾ ਉਹਦੇ ਖਿਲਾਫ ਲੜਨਾ ਬੜਾ ਜ਼ਰੂਰੀ ਸੀ। 1984 ਮੌਕੇ ਵੀ ਖਾੜਕੂਆਂ ਨੂੰ ਪਤਾ ਸੀ ਕਿ ਇੰਡੀਅਨ ਸਟੇਟ ਦੀ ਤਾਕਤ ਬੜੀ ਵੱਡੀ ਹੈ, ਪਰ ਲੜਨਾ ਪੈਣਾ ਸੀ। ਜਿਵੇਂ 3-4 ਪੁੱਤ ਹੋਣ, ਚਾਹੇ ਉਹ ਵੱਡਾ ਮੁੰਡਾ 12-13 ਸਾਲ ਦਾ ਹੀ ਆ, ਉਹ 3-4 ਪੁੱਤਾਂ ਵਾਲੀ ਮਾਂ ਨੂੰ ਬਾਜ਼ਾਰ 'ਚ ਗੁੰਡੇ ਪੈ ਜਾਣ ਤੇ ਵੱਡੇ ਮੁੰਡੇ ਦੇ ਕੋਲੇ ਵੀ ਐਡੀ ਤਾਕਤ ਨਹੀਂ, ਉਹ ਛੋਟੇ ਨੇ ਅਜੇ ਵੀ ਉਹ ਬਦਮਾਸ਼ਾਂ ਨਾਲ ਟੱਕਰ ਲੈ ਸਕਣ, ਪਰ ਆਪਦੀ ਮਾਂ ਨੂੰ, ਆਪਦੀ ਇੱਜ਼ਤ ਨੂੰ, ਪਰਿਵਾਰ ਦੀ ਨੂੰ ਬਚਾਉਣ ਲਈ ਲੜਨਾ ਉਹਨਾਂ ਦਾ ਫਰਜ਼ ਵਾ। ਉਵੇਂ ਹੀ ਸਾਡੀ ਕੌਮ ਦੇ ਉਹਨਾਂ ਜੁਝਾਰੂ ਨੌਜਵਾਨਾਂ ਕੋਲੇ ਕਿੱਡੀ ਕੁ ਤਾਕਤ ਆ ਜਾਂ ਕਿੱਡੀ ਕੁ ਸਮਰੱਥਾ, ਇਹ ਗੱਲ ਨਹੀਂ ਮੈਟਰ ਕਰਦੀ ਸੀ। ਮੈਟਰ ਇਹ ਕਰਦਾ ਸੀ ਕਿ ਲੜਨਾ ਪੈਣਾ। ਕਈ ਮਾਰਦੇ ਆ ਗੱਲਾਂ ਵੀ ਜੀ ਇਹ ਤਾਂ ਕੀ ਖੱਟਿਆ, ਇਹ ਖੱਟਣ ਖਟਾਉਣ ਵਾਲੀ ਗੱਲ ਸੀ। ਇਹ ਤਾਂ ਆਪਦੀ ਕੌਮ ਦੀ ਅਣਖ ਤੇ ਇੱਜ਼ਤ ਦਾ ਮਸਲਾ ਸੀ ਤੇ ਇਸ ਅਣਖ ਤੇ ਇੱਜ਼ਤ ਦੇ ਲਈ ਲੜਨਾ ਹੀ ਪੈਣਾ ਸੀ। ਅਗਲਿਆਂ ਨੇ ਲੜੇ ਤੇ ਅਗਲੇ ਲੜ ਕੇ ਆਪਦੀ ਕੌਮ ਦੇ ਲਈ ਸ਼ਹੀਦੀਆਂ ਪਾ ਗਏ ਤੇ ਉਸ ਸਾਰੇ ਕਾਸੇ ਤੋਂ ਬਾਅਦ ਵਿੱਚ ਅੱਜ ਉੱਠ ਕੇ ਰਜਾਈ 'ਚ ਪੈ ਕੇ ਬੜੇ ਸੋਹਣੇ ਜਿਹੇ ਫੱਬ ਕੇ ਫੇਸਬੁੱਕ ਦੇ ਉੱਤੇ ਕਮੈਂਟ ਕਰਕੇ ਆਪਦੇ ਆਪ ਨੂੰ ਸਮਝਦੇ ਆ ਕਿ ਅਸੀਂ ਜੀ ਬੜੇ ਘੈਂਟ ਆ, ਤੇ ਉਹ ਤਾਂ ਉਹਨਾਂ ਨੂੰ ਅਕਲ ਨਹੀਂ ਸੀ ਕਿ ਸਾਨੂੰ ਬੜੀ ਸਿਆਣਪ। ਮੰਨ ਲੈਂਦੇ ਆ ਜੀ ਉਹਨਾਂ ਨੂੰ ਸਮਝ ਘੱਟ ਹੋਣੀ ਆ, ਮੰਨ ਲੈਂਦੇ ਆ ਉਹਨਾਂ ਨੂੰ ਲਿਆਕਤ ਓਡੀ ਨਹੀਂ ਹੋਣੀ ਜਿੰਨੀ ਹੋਣ ਵਾਲਿਆਂ ਨੂੰ ਆ, ਪਰ ਕਮਾਲ ਦੇ ਸੀ ਉਹ ਸੂਰਮੇ ਜਿਨ੍ਹਾਂ ਨੇ ਆਪਦੇ ਕਿਰਦਾਰ ਦੇ ਨਾਲ ਇੰਡੀਅਨ ਸਟੇਟ ਪਿੱਟ ਕੇ ਮਰ ਗਈ। ਕਰੋੜਾਂ ਰੁਪਈਆ ਖਰਚ ਚੁੱਕੀ ਆ ਭਾਰਤੀ ਸਟੇਟ ਕਿ ਖਾੜਕੂਆਂ ਨੂੰ ਗਾਲਾਂ ਕਢਾਉਣੀਆਂ ਨੇ ਤੇ ਭਿੰਡਰਾਂ ਵਾਲੇ ਨੂੰ ਮਾੜਾ ਖਵਾਉਣਾ। ਪਰ ਇਹ ਉਸ ਲਹਿਰ ਵਿੱਚ ਵਿਚਰੇ ਹੋਏ ਉਹਨਾਂ ਸੂਰਮਿਆਂ ਦੀ ਕੁਰਬਾਨੀ ਆ ਕਿ ਉਹਨਾਂ ਨੇ ਜੋ ਸਾਡੀ ਕੌਮ ਦਾ ਮਾਣ ਵਧਾਇਆ, ਜੋ ਉੱਚੇ ਸੁੱਚੇ ਕਿਰਦਾਰ ਦੀ ਦਾਸਤਾਨ, ਉਹਦੇ ਕਰਕੇ ਸਾਡੇ ਹਰੇਕ ਬਜ਼ੁਰਗ ਨੇ, ਹਰੇਕ ਬੰਦੇ ਨੇ ਇਹੀ ਕਹਿ ਕੇ ਉਹ ਸਟੇਟ ਦੀ ਸਾਰੀ ਜਿਹੜੀ ਮਿਹਨਤ ਉਹ ਸਿਫਰ ਕਰ ਦਿੱਤੀ ਕਿ ਨਹੀਂ ਭਾਈ ਮੁੰਡੇ ਨਹੀਂ ਸੀ ਮਾੜੇ, ਨਾ ਸੰਤ ਮਾੜੇ ਸੀ, ਇਹ ਤਾਂ ਸਰਕਾਰੀ ਕੈਟਾਂ ਟੌਟਾਂ ਨੇ ਗੰਦ ਪਾਇਆ। ਇਹ ਲਹਿਰ ਤਾਂ ਜਿਹੜੀ ਸੀ ਬੜੇ ਪਾਕ ਪਵਿੱਤਰ ਤੇ ਉੱਚੇ ਸੁੱਚੇ ਜਜ਼ਬਿਆਂ ਵਾਲਿਆਂ ਨੇ ਲੜੀ। ਤਾਂ ਜਿਹੜਾ ਕੁਛ ਉਸ ਦੌਰ ਵਿੱਚ ਹਾਸਲ ਕੀਤਾ ਉਹ ਇਹ ਆ, ਜਿਵੇਂ ਜਦੋਂ ਉਹ ਆਇਆ ਸੀ ਨਾ ਚੜ ਕੇ ਅਬਦਾਲੀ ਤੇ ਆਪਦੇ ਨਾਲ ਲਿਆਇਆ ਜਿਹੜਾ ਕਾਜੀ ਨੂਰ ਮੁਹੰਮਦ ਨੂੰ, ਪੰਜਾਬੇ ਸ਼ਹਿਰ ਦੇ ਪੀਰ ਨੂੰ, ਵੀ ਤੂੰ ਲਿਖੀ ਵੀ ਮੈਂ ਕਿਵੇਂ ਪੰਜਾਬ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕੀਤਾ। ਤੇ ਉਹਨੇ ਜਦੋਂ ਜੰਗਨਾਮਾ ਨੂਰ ਮੁਹੰਮਦ ਨੇ ਲਿਖਿਆ ਉਹਦੇ ਵਿੱਚ ਫਿਰ ਸਿੱਖਾਂ ਦੀਆਂ ਸਿਫਤਾਂ ਕਰਦਾ ਵੀ ਬੇਸ਼ੱਕ ਜਿਹੋ ਜਿਹੇ ਮਰਜ਼ੀ ਆ ਸਾਡੇ ਦੁਸ਼ਮਣ ਆ, ਵਿਰੋਧੀ ਆ, ਪਰ ਬੰਦੇ ਬੜੇ ਕਮਾਲ ਨੇ। ਇਹੀ ਕੁਛ ਖਾੜਕੂਆਂ ਨੇ ਕਰਕੇ ਦਿਖਾਤਾ। ਜਦੋਂ ਰਾਡੂ ਨੂੰ ਕਿਡਨੈਪ ਕੀਤਾ ਬਾਅਦ ਚੋਂ ਸਿਫਤਾਂ ਕਰਦਾ ਹੀ ਮਰ ਗਿਆ ਵੀ ਉਹ ਹੋਇਆ ਏਡੇ ਕਮਾਲ ਦੇ ਸੂਰਮੇ, ਵਾਹ ਵੀ ਵਾਹ, ਕਿਆ ਬਾਤਾਂ ਇਹਨਾਂ ਦੀਆਂ, ਬੜੇ ਗੁੱਡ ਮੈਨ ਨੇ। ਇਵੇਂ ਹੀ ਜਦੋਂ ਬੇਦ ਮਰਵਾਹੇ ਦੇ ਅਨਸਿਵਲ ਵਾਰ ਕਿਤਾਬ ਦੇ ਵਿੱਚ ਜਦੋਂ ਉਹਨੂੰ ਲਿਖਣ ਦਾ ਮੌਕਾ ਮਿਲਿਆ, ਉਹਨੇ ਭਾਈ ਹਰਜਿੰਦਰ ਸਿੰਘ ਜਿੰਦੇ ਦੀਆਂ ਸਿਫਤਾਂ ਕੀਤੀਆਂ। ਜਿਹੜੇ ਜੱਜ ਨੇ ਜਿੰਦੇ ਨੂੰ, ਸੁੱਖੇ ਨੂੰ ਫਾਂਸੀ ਦਾ ਆਰਡਰ ਦਿੱਤਾ, ਉਹਨੇ ਫੋਟੋ ਲਾਈ ਆ ਕਹਿੰਦੇ ਆਪਦੇ ਘਰੇ, ਆਪਦੇ ਦਫ਼ਤਰ 'ਚ, ਆਪਦੇ ਬੈਡਰੂਮ 'ਚ। ਹੋਰ ਬੜੇ ਸੂਰਮੇ ਆ, ਬੜੇ ਕਮਾਲ ਦੀਆਂ ਦੁਸ਼ਮਣ ਦੇ ਕੋਲੋਂ, ਜਿੰਨੇ 1990-91 ਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਜਦੋਂ ਪੁਲਿਸ ਵਾਲਿਆਂ ਨੇ ਖਾੜਕੂਆਂ ਦੇ ਪਰਿਵਾਰਾਂ ਨੂੰ ਚੱਕ ਲਿਆ ਕਰਨਾ, ਤਾਂ ਇਹਨਾਂ ਨੇ ਅਫਸਰਾਂ ਦੇ ਨਿਆਣੇ ਜਾਂ ਭੈਣਾਂ ਭਰਾਵਾਂ ਨੂੰ ਜਾਂ ਕਿਸੇ ਹੋਰ ਨੂੰ ਕਾਬੂ ਕਰ ਲਿਆ ਕਰਨਾ ਵੀ ਸਾਡਾ ਬੰਦਾ ਛੱਡੋ, ਸਾਡੇ ਬੰਦੇ ਤੁਸੀਂ ਛੱਡ ਦਿਓ, ਅਸੀਂ ਤੁਹਾਡੇ ਛੱਡ ਦਿਆਂਗੇ। ਤੇ ਜਦੋਂ ਉਹ ਛੱਡ ਕੇ ਵਾਪਸ ਛੱਡੇ ਕੇ ਉਹ ਜਾਣੇ, ਮੀਡੀਆ ਨੇ ਪੁੱਛਣਾ ਵੀ ਤੁਸੀਂ ਉੱਥੇ ਖਾੜਕੂਆਂ ਦੇ ਕੋਲ ਰਹੇ ਹੋ ਕਹੇ, ਉਹ ਕਹਿੰਦੇ ਇੰਨੇ ਵਧੀਆ, ਇੰਨਾ ਚੰਗਾ ਵਿਹਾਰ ਕੀਤਾ ਸਾਡੇ ਨਾਲ, ਇੰਨਾ ਵਧੀਆ ਵਿਹਾਰ ਕੀਤਾ। ਤੇ ਕਈ ਪੁਲਿਸੀਏ ਜਿਹੜੇ ਸੀ ਉਹ ਰੋਂਦੇ ਹੁੰਦੇ ਸੀ ਵੀ ਅਸੀਂ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਤੇ ਉਹਨਾਂ ਨੇ ਕਿੰਨਾ ਵਧੀਆ ਵਿਹਾਰ ਕੀਤਾ। ਸੋ ਜਿਹੜੀ ਖਾੜਕੂ ਲਹਿਰ ਨੇ ਲੜਾਈ ਲੜੀ ਉਹ ਆਪਦੀ ਥਾਂ ਤੇ ਆ, ਪਰ ਜਿਹੜੀ ਵਕਾਰ ਦੀ ਲੜਾਈ ਲੜੀ, ਜਿਹੜੀ ਅਕਸ ਬਣਾਉਣ ਦੀ ਲੜਾਈ ਲੜੀ, ਉਹ ਬਿਲਕੁਲ 18ਵੀਂ ਸਦੀ ਦੇ ਸਿੰਘਾਂ ਵਾਂਗੂ ਸੀ। ਤੇ ਅੱਜ ਦੇ ਦੌਰ ਵਿੱਚ ਅੱਜ ਵੀ ਹਮਲਾ ਉਵੇਂ ਹੀ ਆ।
ਤੇ ਅੱਜ ਉਹਨਾਂ ਨੇ ਖਾੜਕੂ ਲਹਿਰ ਤੋਂ ਬਾਅਦ ਵਿੱਚ ਜਿਹੜਾ ਸਿੱਖ ਸੰਘਰਸ਼ ਦੇ ਯੋਧਿਆਂ ਨੇ ਹਾਸਲ ਕੀਤਾ ਸੀ, ਉਹਦੇ ਉੱਤੇ ਕਾਲਾ ਦਾਗ ਲਾਉਣ ਦੇ ਲਈ ਪਹਿਲਾਂ ਤਾਂ ਹਿੰਦੂ ਕੱਟੜਪੰਥੀ ਸਰਗਰਮ ਕੀਤੇ ਤੁਹਾਡੇ ਸਾਹਮਣੇ, ਪਰ ਸੂਰੀ ਦੇ ਸੋਧੇ ਤੋਂ ਬਾਅਦ ਉਹ ਸਾਰੇ ਚੁੱਪ ਕਰ ਗਏ। ਉਹ ਨਾਲ ਦੀ ਨਾਲ ਆ ਜਿਹੜੇ ਗੁਰਸਿਮਰਨ ਮੰਡ ਵਰਗੇ ਪੱਗਾਂ ਦਾੜੇ ਵਾਲੇ ਨਕਲੀ ਸਿੱਖ ਇਹ ਖੜੇ ਕੀਤੇ ਸੀ। ਹੁਣ ਉਹਨਾਂ ਨੇ ਬਹੁਤ ਸਾਰੇ ਬੂਟੇ ਘੂਟੇ ਤੇ ਹੋਰ ਪੈਦਾ ਕੀਤੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਨੀਚ ਲਹਿਜੇ ਵਿੱਚ, ਨੀਚ ਸ਼ਬਦਾਂ ਵਿੱਚ ਖਾਲਿਸਤਾਨੀ ਸੰਘਰਸ਼ ਨੂੰ ਗਾਲਾਂ ਕੱਢਦੇ ਆ। ਉਹਨਾਂ ਦਾ ਏਜੰਡਾ ਇਹ ਆ ਵੀ ਸਾਡੇ ਜਿਹੜੇ ਸਿੱਖ ਨੌਜਵਾਨ ਆ ਉਹ ਵੀ ਸਾਨੂੰ ਮਤਲਬ ਇਹਦੇ ਬਦਲੇ ਚ ਗਾਲਾਂ ਕੱਢਣਗੇ ਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ, ਖਾਲਿਸਤਾਨੀਆਂ ਦਾ ਜਲੂਸ ਨਿਕਲੂ ਵੀ ਇਹ ਕਿੰਨੇ ਮਾੜੇ। ਸੂਰ ਨਾਲ ਲੜਨਾ, ਸੂਰ ਨਾਲ ਲੜ ਕੇ ਜਿੱਤਣਾ ਕੋਈ ਵੱਡੀ ਗੱਲ ਨਹੀਂ, ਪਰ ਆਪਦੇ ਆਪ ਨੂੰ ਲਵੇੜਨਾ ਪੈਂਦਾ। ਸੋ ਆਪਦੇ ਆਪ ਨੂੰ ਦਾਗੀ ਬਣਾਉਣ ਤੋਂ ਬਚਣਾ ਚਾਹੀਦਾ। ਜਿਹੜੇ ਸਾਡੇ ਭੈਣ ਭਰਾ ਇਹਨਾਂ ਭੈੜੇ, ਮਾੜੇ ਤੇ ਬਦਕਾਰ ਲੋਕਾਂ ਨੂੰ ਉਸ ਲਹਿਜੇ ਵਿੱਚ ਜਵਾਬ ਦੇਣ ਨੂੰ ਫਿਰਦੇ ਆ ਜਾਂ ਦੇ ਰਹੇ ਨੇ, ਇਹ ਗੱਲ ਚੇਤੇ ਰੱਖੋ ਕਿ ਇਹਨਾਂ ਨਾਲੋਂ ਗਰਕੀ ਹੋਈ ਬੋਲੀ ਦੇ ਵਿੱਚ ਹੀ ਬੋਲਣਾ ਪਊ। ਕੋਈ ਖਾਲਿਸਤਾਨੀ ਹਿੰਦੁਸਤਾਨੀ ਜਿੰਨਾ ਗਰਕਿਆ ਹੋਇਆ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਸਟੇਟ ਨੇ ਬਹੁਤ ਸਾਰੇ ਪੱਗਾਂ ਦਾੜੇ ਵਾਲੇ ਜਾਂ ਸਿੱਖ ਨਾਵਾਂ ਵਾਲੀਆਂ ਕੁੜੀਆਂ ਨੂੰ ਸਰਗਰਮ ਕੀਤਾ, 50 ਇਸ ਵੇਲੇ ਬੰਦੇ ਬੁੜੀਆਂ ਲੱਗੇ ਹੋਏ ਨੇ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਹਰ ਸਿੱਖ ਨੂੰ ਉਕਸਾਉਣਾ ਕਿ ਉਹ ਬੋਲੇ ਤੇ ਦੁਨੀਆ 'ਚ ਸਿੱਖਾਂ ਦਾ ਜਲੂਸ ਨਿਕਲੇ। ਬੜੀ ਭਾਰੀ ਜ਼ਿੰਮੇਵਾਰੀ ਆ, ਬੜਾ ਔਖਾ ਹੁੰਦਾ ਆਪਦੇ ਆਪ ਨੂੰ ਜਾਬਤੇ 'ਚ ਰੱਖਣਾ, ਪਰ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਸਾਡੇ ਕੋਲੇ ਹੋਰ ਬੜੇ ਅਹਿਮ ਤੇ ਜ਼ਰੂਰੀ ਕੰਮ ਨੇ, ਸਾਡੀ ਕੌਮ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ। ਆ ਤੁਹਾਡੇ ਸਾਹਮਣੇ ਆ, ਜਿਹੜੇ ਨਹੀਂ ਮੰਨਦੇ ਸੀ ਅਗਲੇ ਮਨਾਉਣ ਤੇ ਤੁਲੇ ਹੋਏ ਨੇ ਨਾ। ਰੌਲਾ ਪਿਆ ਹੋਇਆ ਅੱਜ ਸਾਰੇ ਅਖਬਾਰਾਂ 'ਚ ਖਬਰਾਂ ਛਪੀਆਂ ਨੇ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਜੱਜਾਂ ਦੇ ਤਬਾਦਲਿਆਂ ਦਾ ਇੱਕ ਲਿਸਟ, ਕਾਲਜੀਅਮ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਆਪ ਸੁਪਰੀਮ ਕੋਰਟ ਨੇ ਕਿਹਾ ਬਈ ਜਿਹੜੇ ਅਸੀਂ 9 ਭੇਜੇ ਸੀ, ਤੁਸੀਂ ਉਹਦੇ ਵਿੱਚ ਜਿਹੜੇ ਸਿੱਖ ਜੱਜ ਸੀ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ, ਉਹਨਾਂ ਨਾਲ ਤੁਸੀਂ ਵਿਤਕਰਾ ਕਰ ਰਹੇ। ਸੋ ਹੁਣ ਤਾਂ ਸੁਪਰੀਮ ਕੋਰਟ ਮੋਹਰ ਲਾ ਰਹੀ ਆ ਕਿ ਭਾਰਤੀ ਸਟੇਟ ਕਿਵੇਂ ਸਿੱਖਾਂ ਨਾਲ ਵਿਤਕਰੇ, ਵਧੀਕੀ, ਬੇਇਨਸਾਫੀ ਕਰ ਰਹੀ ਹੈ। ਸੋ ਦਿਨੋਂ ਦਿਨ ਸਿੱਖਾਂ ਦੇ ਮਸਲੇ, ਸਿੱਖਾਂ ਦੇ ਉਹ ਮੁੱਦੇ ਜਿਨ੍ਹਾਂ ਉੱਤੇ ਸੰਤ ਭਿੰਡਰਾਂ ਵਾਲਿਆਂ ਦੇ ਵੇਲਿਆਂ ਤੋਂ ਸਿੱਖ ਦੁਨੀਆ ਦੇ ਵਿੱਚ ਆਪਦਾ ਕੇਸ ਪੁੱਟ ਕਰ ਰਹੇ ਨੇ। ਜਿਵੇਂ ਪਾਣੀਆਂ ਦਾ ਮਸਲਾ ਸੀ, ਕੋਈ ਉਦੋਂ ਮੰਨਦਾ ਨਹੀਂ ਸੀ, ਅੱਜ ਸਾਰੇ ਮੰਨਦੇ ਆ ਕਿ ਵਾਕਿਆ ਹੀ ਪਾਣੀਆਂ ਦੀ ਸਮੱਸਿਆ ਹੈ। ਅੱਜ ਇੱਕ ਨਵਾਂ ਮਾਮਲਾ ਆਇਆ ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ, ਪੰਜਾਬ ਤੇ ਜਿਹੜੀ ਅਸੈਂਬਲੀ ਆ ਉਹਦੇ ਵਿੱਚ 28-29 ਨਵੰਬਰ ਨੂੰ ਇੱਕ ਬਿੱਲ ਪਾਸ ਹੋਣਾ ਹੈ ਜਿਹਦਾ ਨਾਮ ਆ ਪੰਜਾਬ ਕਨਾਲ ਐਂਡ ਡਰੇਨੇਜ ਬਿੱਲ। ਉਹਦੇ ਵਿੱਚ ਦੱਸਦੇ ਆ ਵੀ ਜਿਹੜੀਆਂ ਨਹਿਰਾਂ ਨੇ, ਨਹਿਰਾਂ ਦੇ 150 ਮੀਟਰ ਦੇ ਘੇਰੇ 'ਚ ਕੋਈ ਨਵਾਂ ਟਿਊਬਵੈੱਲ ਨਹੀਂ ਲਾ ਸਕਦਾ। ਕਹਿੰਦੇ ਜੀ ਜਿਹੜਾ ਪਾਣੀ ਜਾਂਦਾ ਹਰਿਆਣੇ ਤੇ ਇਹਨੂੰ ਰਾਜਸਥਾਨ ਨੂੰ, ਉਹ ਕਹਿੰਦੇ ਘਟ ਜਾਂਦਾ। ਸੋ ਪੰਜਾਬ ਨੂੰ ਪਹਿਲਾਂ ਤਾਂ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਤੇ ਧਰਤੀ ਹੇਠਲਾ ਪਾਣੀ ਗੰਦਾ ਕੀਤਾ ਜਾ ਰਿਹਾ ਜਾਂ ਉਹ ਹੇਠਾਂ ਹੋ ਗਿਆ ਬਹੁਤ। ਪਰ ਹੁਣ ਟਿਊਬਵੈੱਲ ਲਾਉਣ ਤੇ ਵੀ ਪਾਬੰਦੀ ਲੱਗਣੀ ਆ, ਕਾਰਵਾਈ ਹੋਇਆ ਕਰਨੀ ਆ। ਜਿਹੜਾ ਅਸੀਂ ਕਹਿੰਦੇ ਹੁੰਦੇ ਆ, ਜਾਂ ਬਾਬਾ ਜਰਨੈਲ ਸਿੰਘ ਕਹਿੰਦੇ ਸੀ ਵੀ ਪੰਜਾਬ ਨੂੰ ਬੰਜਰ ਬਣਾਉਣਾ ਚਾਹੁੰਦੇ ਆ, ਪੰਜਾਬੀਆਂ ਨੂੰ ਘਸਿਆਰਾ ਬਣਾਉਣਾ ਚਾਹੁੰਦੇ ਆ, ਹੋਰ ਕੀ ਸਬੂਤ ਚਾਹੀਦਾ। ਕਾਨੂੰਨ ਬਣਾ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ, ਕਾਨੂੰਨ ਬਣਾ ਕੇ ਪੰਜਾਬ ਦੇ ਲੋਕਾਂ ਤੋਂ ਉਹਨਾਂ ਦੀ ਰੋਟੀ ਖੋਹੀ ਜਾ ਰਹੀ ਹੈ, ਕਾਨੂੰਨ ਬਣਾ ਕੇ ਪੰਜਾਬ ਦੇ ਲੋਕਾਂ ਦੇ ਖਿਲਾਫ, ਉਹਨਾਂ ਦੇ ਹਿੱਤਾਂ ਦੇ ਖਿਲਾਫ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਜਿਹੜੇ ਲੋਕ ਇਸ ਜ਼ੁਲਮ ਦੇ ਖਿਲਾਫ ਲੜੇ, ਉਹਨਾਂ ਨੂੰ ਗਾਲਾਂ ਕੱਢਣੀਆਂ, ਉਹਨਾਂ ਦੇ ਖਿਲਾਫ ਬੋਲਣਾ, ਇਹ ਫਿਰ ਕਿੱਧਰਲੀ ਭੱਦਰਕਾਰੀ ਹੋਈ ਜੀ ਸਾਡੀ। ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ, ਦੱਸਣਾ ਕੀ ਚਾਹੁੰਦੇ ਆ ਵੀ ਜੇ ਜੰਗ ਹੋਈ ਜਾਂ ਤਾਂ ਲੜ ਕੇ ਮਰ ਜਿਓ, ਜੇ ਬਚ ਗਏ ਫਿਰ ਤੁਹਾਨੂੰ ਅਸੀਂ ਗਾਲਾਂ ਕੱਢਾਂਗੇ। ਬਹੁਤ ਹੀ ਜ਼ਿਆਦਾ ਦਿਲ ਨੂੰ ਦੁਖੀ ਕਰਨ ਵਾਲਾ ਮਾਹੌਲ ਆ, ਜਿਹਦੇ ਵਿੱਚ ਸਾਡੀ ਕੌਮ ਬਹੁਤ ਬੁਰੀ ਤਰ੍ਹਾਂ ਉਲਝੀ ਹੋਈ। ਆ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਨਵਾਂ ਜਿਹੜਾ ਸਿਆਪਾ ਛੇੜਿਆ ਜਾ ਰਿਹਾ ਪੰਜਾਬ ਅਸੈਂਬਲੀ 'ਚ, ਇਹਦੇ ਬਾਰੇ ਬੋਲਣਾ ਹੋਵੇ ਤਾਂ ਦੰਦਲ ਪੈ ਜਾਂਦੀ ਹੈ। ਚੰਡੀਗੜ੍ਹ ਦੇ ਵਿੱਚ ਆ ਗਿਆ ਨਵਾਂ ਫਰਮਾਨ ਕਿ ਪੰਜਾਬ ਦੇ ਨਿਆਣੇ ਉੱਥੇ ਦਾਖਲੇ ਨਹੀਂ ਲੈ ਸਕਦੇ, ਉਹਦੇ ਬਾਰੇ ਦੰਦਲ ਪੈ ਜਾਂਦੀ ਹੈ, ਨਹੀਂ ਬੋਲ ਹੁੰਦਾ।
ਜੇ ਜੱਜਾਂ ਨੂੰ ਸੁਪਰੀਮ ਕੋਰਟ ਵੀ ਪਿੱਟਦੀ ਆ ਵੀ ਸਿੱਖਾਂ ਨੂੰ ਤੁਸੀਂ ਬੇਇਨਸਾਫੀ ਕਰ ਰਹੇ ਹੋ ਭਾਰਤ ਸਰਕਾਰ, ਉੱਥੇ ਨਹੀਂ ਬੋਲ ਹੁੰਦਾ। ਪਰ ਜਦੋਂ ਕਿਸੇ ਸਿੱਖ ਕੌਮ ਦੇ ਯੋਧੇ ਖਿਲਾਫ ਮੌਕਾ ਲੱਭੇ ਫੇਰ ਨਹੀਂ ਕਲਮ ਰੁਕਦੀ, ਫੇਰ ਨਹੀਂ ਜ਼ੁਬਾਨ ਰੁਕਦੀ, ਫੇਰ ਕਹਿੰਦੇ ਆ ਵੀ ਅਸੀਂ ਫੱਟੇ ਚੱਕਦੇ ਹਾਂ। ਸੋ ਜਿਹੜਾ ਮਾਹੌਲ ਆ ਇਹਨੂੰ ਸਾਨੂੰ ਸਮਝਣ ਦੀ ਲੋੜ ਆ। ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਆਲੇ ਦੁਆਲੇ ਕੀ ਕੁਝ ਹੋਈ ਜਾਂਦਾ। ਅੱਜ ਚਰਨਜੀਤ ਸਿੰਘ ਦੇ ਮਰਨ ਦੀਆਂ ਖਬਰਾਂ ਆਈਆਂ, ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਇਹ RSS ਦਾ ਜਾਨੀ ਕਿ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਵੀ ਰਿਹਾ, ਉਹਦਾ ਫਾਊਂਡਰ ਮੈਂਬਰ ਆ। 1985 ਦੇ ਵਿੱਚ ਇਹਨੇ ਇਹ ਪੰਗਾ ਖੜਾ ਕੀਤਾ ਸੀ ਤੇ ਖਾਲਸਾ ਸਿਰਜਣਾ ਦੇ ਮੌਕੇ ਜਦੋਂ 300 ਸਾਲਾ ਮਨਾਇਆ ਆਪਾਂ, ਉਦੋਂ ਜਿਹੜੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਲਿਟਰੇਚਰ ਵੰਡਿਆ ਗਿਆ, ਬਹੁਤ ਹੋਰ ਕਰਤੂਤਾਂ ਕੀਤੀਆਂ। ਜਿਹੜੇ ਉਹ ਇਹਨਾਂ ਨੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਕੱਢੇ ਸੀ RSS ਵਾਲਿਆਂ ਨੇ, ਉਹ ਸਾਰੇ ਕਾਸੇ ਦਾ ਜਿਹਦੇ ਮੋਢਿਆਂ ਤੇ ਬੋਝ ਸੀ ਉਹ ਇਹ ਬੰਦਾ ਸੀ ਚਰਨਜੀਤ ਸਿੰਘ। ਅੱਜ ਉਹ ਮਰ ਗਿਆ ਤੇ ਉਹਦੇ ਮਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜਦੋਂ ਉਹਦੇ ਬਾਰੇ ਅਖਬਾਰ 'ਚ ਛਪਿਆ ਉਦੋਂ ਪਤਾ ਲੱਗਿਆ ਵੀ ਯਾਰ ਉਹ ਕੀ ਆਈਟਮ ਸੀ। ਕਈ ਸਾਨੂੰ ਪੁੱਛ ਰਹੇ ਨੇ ਵੀ ਸਾਨੂੰ ਪਤਾ ਹੀ ਨਹੀਂਗਾ ਜੀ। ਜਦੋਂ ਗਗਨੇਜਾ ਮਰਿਆ ਜਲੰਧਰ ਵਾਲਾ, ਉਹਦੇ ਮਰਨ ਤੋਂ 2 ਵਾਰੀ ਬਾਅਦ ਫੌਰੀ 10 ਕੁ ਦਿਨਾਂ 'ਚ 2 ਵਾਰੀ ਰਾਜਨਾਥ ਸਿੰਘ ਭਾਰਤ ਦਾ ਉਦੋਂ ਰੱਖਿਆ ਮੰਤਰੀ ਸੀ, ਸ਼ਾਇਦ ਉਹ ਗ੍ਰਹਿ ਮੰਤਰੀ ਪਤਾ ਨਹੀਂ ਕੀ, ਉਹ 2 ਗੇੜੇ ਲਾ ਗਏ। ਫੇਰ ਪਤਾ ਲੱਗਿਆ ਲੋਕਾਂ ਨੂੰ ਵੀ ਗਗਨੇਜਾ ਐਵੇਂ ਕੋਈ ਆਮ ਜਿਹਾ ਗਲੀ ਗਵਾਂਢ ਦੇ ਵਿੱਚ ਫਿਰਨ ਵਾਲਾ ਕੋਈ ਬੰਦਾ ਨਹੀਂ ਸੀ। ਉਹ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਪੰਜਾਬ ਦੇ ਵਿੱਚ ਸਰਗਰਮ ਸੀ ਤੇ ਜਿਨ੍ਹਾਂ ਨੇ ਉਹਨੂੰ ਨਿਸ਼ਾਨਿਆਂ ਬਣਾਇਆ ਉਹਨਾਂ ਨੂੰ ਸਮਝ ਸੀ, ਆਮ ਬੰਦੇ ਨੂੰ ਨਹੀਂ ਸੀ ਪਤਾ। ਪਰ ਸਾਡੇ ਇੱਥੇ ਬੰਦੇ ਨਾ ਤਾਂ ਜਾਣਦੇ ਆ ਨਾ ਕਰਦੇ ਆ ਤੇ ਉਹਨਾਂ ਦੇ ਹੱਕ 'ਚ ਭੁਗਤਦੇ ਆ ਜਿਹੜੇ ਪੰਥ ਦੀਆਂ ਪੰਜਾਬ ਦੀਆਂ ਜੜ੍ਹਾਂ ਵੱਢ ਰਹੇ ਨੇ। ਤੇ ਗਾਲਾਂ ਕਿਹਨੂੰ ਕੱਢੀਆਂ ਜਾ ਰਹੀਆਂ? ਜਿਹੜੇ ਕੌਮ ਲਈ ਸਿਰਾਂ ਤੇ ਖੱਫੜ ਬੰਨੀ ਫਿਰਦੇ, ਮਾਹੌਲ ਖਰਾਬ ਕਰ ਦੇਣਗੇ। ਮਾਹੌਲ ਦਾ ਫਿਕਰ ਕਰਦੇ ਕਰਦੇ ਆਪਦੀ ਕੌਮ ਦੇ ਖਿਲਾਫ ਭੁਗਤ ਰਹੇ ਲੋਕ। ਆ ਜਿਹੜਾ ਚਰਨਜੀਤ ਸਿੰਘ ਆ ਉਹਦੇ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ? ਹੋਰ ਬੜੇ ਨੇ ਸਾਡੇ ਅਦਾਰਿਆਂ 'ਚ BJP ਦੇ ਨਾਲ ਜਿਹੜੀ ਸਾਂਝ ਪਾ ਕੇ ਬਾਦਲ ਦਲ ਨੇ ਨੁਕਸਾਨ ਕੀਤਾ, ਜਿਹਦੇ ਬਾਰੇ ਆਪਾਂ ਨਿੱਤ ਚਰਚਾ ਕਰਦੇ ਆ, ਉਹ ਕੀ ਆ? ਉਹ ਆਹੀ ਆ। ਅੱਜ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜੇ ਕਿਸੇ ਲਾਲੇ ਦਾ ਫੋਨ ਚਲੇ ਜਾਵੇ, ਕੋਈ ਕਹਿੰਦਾ ਕਹਾਉਂਦਾ ਸਿੱਖ ਫੋਨ ਕਰੇ ਨਾ ਕੋਈ ਚੰਗਾ ਸੁਝਾਅ ਦੇਣ ਦੇ ਲਈ, ਤਾਂ ਉੱਥੇ ਕਿਸੇ ਨੇ ਕੋਈ ਸੁਣਵਾਈ ਨਹੀਂ ਕਰਨੀ। ਸਾਨੂੰ ਤਾਂ ਜੀ ਕੋਈ ਮਤਲਬ ਨਹੀਂ, ਠੀਕ ਆ ਤੁਹਾਨੂੰ ਪਤਾ, ਤੁਹਾਡੇ ਨੂੰ ਜ਼ਿਆਦਾ ਪਤਾ, ਸਿੱਖ ਨੂੰ ਤਾਂ ਇਹ ਲਾਲਾ ਸਿੱਟਦੇ। ਤੇ ਜੇ ਕਿਤੇ ਕੋਈ ਲਾਲਾ ਫੋਨ ਕਰੇ, ਚਾਹੇ ਉਹ ਗੋਲ ਗੱਪਿਆਂ ਦੀ ਰੇਹੜੀ ਲਾਉਂਦਾ ਹੋਵੇ, ਤੇ ਉੱਥੇ ਦਫ਼ਤਰਾਂ 'ਚ ਬੈਠਿਆਂ ਨੂੰ ਫਿਕਰ ਪੈ ਜਾਂਦਾ ਵੀ ਪਤਾ ਨਹੀਂ RSS ਦਾ ਕਿੱਡਾ ਕੁ ਜਾਂ BJP ਦਾ ਕਿੱਡਾ ਕੁ, ਭਾਰਤ ਸਰਕਾਰ ਦਾ ਜਾਂ ਏਜੰਸੀਆਂ ਦਾ ਕਿੱਡਾ ਕੁ ਅਹਿਮ ਪੁਰਜਾ ਹੋਣਾ। ਖੜ ਕੇ ਸਲੂਟ ਮਾਰਨ ਤੱਕ ਜਾਂਦੇ ਆ ਉਹਨੂੰ, ਉਹਦੇ ਕਹਿਣ ਤੇ ਸਭ ਕੁਝ ਹੁੰਦਾ। ਇਹ ਪਿੱਛੇ ਜੇ ਜਦੋਂ ਅਕਾਲ ਤਖਤ ਦਾ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ, ਉਹਨੂੰ ਵੀ ਮੈਂ ਜੂਨ ਮਹੀਨੇ 'ਚ ਪਿਛਲੇ ਸਾਲ ਉਦੋਂ ਇਹ ਗੱਲ ਕਹੀ ਸੀ ਵੀ ਸਿੱਖ ਸਫਾ ਦੇ ਵਿੱਚੋਂ ਪੰਥਕ ਦਰਦ ਰੱਖਣ ਵਾਲੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮਸਲੇ 'ਚ ਕੋਈ ਰਾਏ ਦੇਣੀ ਚਾਹੁੰਦੇ ਹੋਣ ਤਾਂ ਉਹਨੂੰ ਤਾਂ ਉਹਦਾ ਨਾਂ ਸੁਣ ਕੇ ਕਹਿੰਦੇ ਵੀ ਆਹ ਕਿੱਥੋਂ ਗਿਆ ਹੈ ਜਾਂ ਫੋਨ ਕਿੱਥੋਂ ਕਰ ਲਿਆ ਨੇ, ਇਹਨੂੰ ਛੇਤੀ ਨਿਬੜੋ। ਉਹਦੀ ਲਾਉਂਦੇ ਆ ਸਗਾ ਤੇ ਵੀ ਤੂੰ ਤਾਂ ਬਾਦਲ ਦਲ ਦਾ ਨਹੀਂ, ਜੇ ਤੂੰ ਬਾਦਲ ਦਲ 'ਚ ਨਹੀਂ ਹੈਗਾ ਫਿਰ ਤੂੰ ਜਿੰਨਾ ਮਰਜ਼ੀ ਪੰਥਕ ਆ, ਤੇਰੀ ਜਥੇਬੰਦੀ ਤੇਰਾ, ਤੁਸੀਂ ਤਾਂ ਸਾਡੇ ਕਰਤੂਤਾਂ ਦੇ ਖਿਲਾਫ ਬੋਲਦੇ। ਪਰ ਜੇ ਕਿਤੇ ਕੋਈ ਲਾਲਾ ਜੀ ਫੋਨ ਕਰ ਲੈਣ ਫਿਰ ਚਾਅ ਚੜ ਜਾਂਦਾ। ਕਿਉਂ? ਕਿਉਂਕਿ ਇਹਨਾਂ ਨੂੰ ਇਹ ਫਿਕਰ ਰਹਿੰਦਾ ਵੀ ਬਾਦਲ ਸਾਹਿਬ ਦੀ, ਬਾਦਲ ਦਲ ਦੀ ਕੱਲ ਕਲਾ ਨੂੰ ਕਿਤੇ BJP ਨਾਲ ਫੇਰ ਸਾਂਝ ਪੈ ਗਈ ਤੇ ਫੇਰ ਸਾਡੇ ਲਈ ਔਖਾ ਹੋ ਜਾਊਗਾ। ਇਸ ਕਰਕੇ ਇਹ ਲਾਲਿਆਂ ਦਾ, ਹਿੰਦੂ ਭਾਈਚਾਰੇ ਦਾ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜਿਹਨੇ ਕੰਮ ਕਰਨਾ ਸੀ, ਬਾਦਲਕਿਆਂ ਨੇ ਕਿੱਥੇ ਲਿਆ ਕੇ ਫਸਾਤੀ। ਕੱਲ ਆਪਾਂ ਚਰਚਾ ਕਰਦੇ ਸੀ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਕਿ ਸਿੱਖ ਵਿਦਵਾਨਾਂ ਤੇ ਹੋਰ ਲੋਕਾਂ ਦੀ ਇਕੱਤਰਤਾ ਕਰਨੀ ਹੈ। ਕੀ ਨਿਕਲੂਗਾ ਉੱਥੇ? ਕੀ ਮਿਲਿਆ ਉੱਥੇ? ਇਹ ਉਹੀ ਸ਼੍ਰੋਮਣੀ ਕਮੇਟੀ ਆ ਜਿਹਨੇ ਬਾਦਲਕਿਆਂ ਦੇ ਮਗਰ ਲੱਗ ਕੇ ਕਦੇ ਪੰਥ ਦੀ, ਕੌਮ ਦੀ ਸੱਚੀ ਸੁੱਚੀ ਗੱਲ ਕੀਤੀ ਹੋਈ ਨਹੀਂ। ਕੌਮ ਲਈ ਮਰਨ ਵਾਲੇ, ਕੌਮ ਦੇ ਉੱਤੋਂ ਆਪਦੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ, ਉਹਨਾਂ ਲਈ ਉੱਥੇ ਕੋਈ ਥਾਂ ਨਹੀਂ। ਜਥੇਦਾਰ ਗੁਰਚਰਨ ਸਿੰਘ ਟੌਹੜਾ 'ਚ ਬੜੇ ਨੁਕਸ ਸੀ ਪਰ ਉਹ ਫੇਰ ਵੀ ਸੁਣ ਲੈਂਦੇ ਸੀ। ਆ ਜਿਹੜਾ ਬਾਅਦ 'ਚ ਲਾਣਾ ਬਾਣਾ ਆਇਆ, ਨਾ ਇਹਨਾਂ 'ਚ ਧਰਮ ਦਾ ਕੋਈ ਅੰਸ਼, ਨਾ ਇਹਨਾਂ ਨੂੰ ਧਰਮ ਦੀ ਕੋਈ ਫਿਕਰ। ਕਿੰਨੇ ਮਸਲੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਨ ਵਾਲੇ ਨੇ ਹਨ।
पर वो नहीं करते, उन्होंने समझ ही नहीं। आ रूप सिंह कुछ हद तक मन्निया जाता सीगा कि वो लिखण पढ़न वाली शख्सियत आ, पढ़न लिखण वाला, सिख सिद्धांत नूं समझण वाला, ते जदों कोई रफड़ रौला पैंदा सी ਉਹ ਆਪਦਾ ਸਟੇਟਮੈਂਟ ਨਾਲ ਬਿਆਨ ਦੇ ਕੇ ਆਲੇ ਦੁਆਲੇ ਕਈ ਵਾਰੀ ਮਸਲਾ ਠੀਕ ਕਰ ਲੈਂਦਾ। ਪਰ ਇਸ ਵੇਲੇ ਸਾਡੀ ਇਹ ਸੰਸਥਾ ਜਿਹੜੀ ਆ ਉਹਦੇ ਵਿੱਚ ਕਦੇ ਜਿਹਨੂੰ ਜ਼ਿਆਦਾ ਲੱਗਦਾ ਨਾ ਵੀ ਅਸੀਂ ਖਨੀ ਸ਼੍ਰੋਮਣੀ ਕਮੇਟੀ ਦੇ ਜ਼ਿਆਦਾ, ਉਹਨੂੰ ਬੇਨਤੀ ਆ ਵੀ ਕਿਸੇ ਦਾ ਟਾਈਮ ਕੱਢ ਕੇ ਆਓ, ਅਸੀਂ ਅੰਮ੍ਰਿਤਸਰ ਗੇੜਾ ਲਵਾ ਦਿੰਦੇ ਆ, ਸਾਰਿਆਂ ਨੂੰ ਮਿਲਾ ਦਿੰਦੇ ਆ ਜਿਹੜੇ ਸਕੱਤਰ ਪ੍ਰਧਾਨ ਬਣੇ ਫਿਰਦੇ ਆ ਵੀ ਕਿੱਥੇ ਖੜੇ ਕਰੇ। ਸੋ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ ਕੌਣ ਲੋਕ ਨੇ, ਉਹਨਾਂ ਨੂੰ ਕਬਜ਼ਾ ਕਿਹਨੇ ਕਰਾਇਆ? ਇੰਨੇ ਛੋਟੇ ਕੱਦ ਵਾਲੇ, ਜਦੋਂ ਵੱਡੀਆਂ ਤੋਂ ਵੱਡੀਆਂ ਪੋਸਟਾਂ ਉੱਤੇ ਛੋਟੇ ਕੱਦ ਕਰਦਾਰ ਵਾਲੇ ਬੰਦੇ ਬਹਿ ਜਾਣ ਤਾਂ ਸੰਸਥਾਵਾਂ ਦਾ ਕੱਦ ਨਾਲ ਹੀ ਛੋਟਾ ਹੋ ਜਾਂਦਾ। ਇੱਕ ਵੇਲਾ ਸੀ ਜਦੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੀ ਸ਼ਾਨ ਜਿਹੜੀ ਸੀ ਉਹ ਬਹੁਤ ਉੱਚੀ ਸੁੱਚੀ ਸੀ, ਪਰ ਬਾਦਲ ਪਰਿਵਾਰ ਨੇ ਆਪਦੇ ਹਿੱਤਾਂ ਲਈ ਇੱਥੇ ਸਾਡੇ ਕਈ ਕਰੀ ਜਾਣਗੇ ਤੁਸੀਂ ਜੀ ਬਾਦਲ ਨੂੰ ਗਾਲਾਂ ਕੱਢੀ ਜਾਂਦੇ ਹੋ। ਭਾਈ ਬਾਦਲ ਨੂੰ ਗਾਲਾਂ ਕੱਢਣ ਦਾ ਕੋਈ ਸਾਨੂੰ ਸ਼ੌਂਕ ਨਹੀਂ, ਪਰ ਕਰੀਏ ਕੀ, ਦਿਖਦਾ ਕੁਛ ਨਹੀਂ ਅੱਗੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਹੋ ਜਾਣ ਕੱਲ੍ਹ ਹੋ ਜਾਣ, ਜਿਹੜਾ ਮਰਜ਼ੀ ਆ ਜੇ, ਇਹ ਸਿਸਟਮ ਇਹੋ ਜਿਹਾ ਬਣਾ ਦਿੱਤਾ ਕਿ ਭਾਰਤੀ ਖੂਫੀਆ ਏਜੰਸੀਆਂ ਦੇ ਅੰਦਰ ਪੂਰੀ ਤਰ੍ਹਾਂ ਪੈਰ ਲੱਗੇ ਹੋਏ ਨੇ। ਇਸ ਸਿਸਟਮ ਦੇ ਵਿੱਚ ਫੈਸਲੇ ਹੀ ਨਹੀਂ ਉਹ ਹੁੰਦੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਲੇ। ਜੇ ਹੋ ਜਾਣ ਤਾਂ ਨਾਲ ਦੀ ਨਾਲ ਇਹ ਗੱਲ ਯਕੀਨੀ ਬਣਾਈ ਜਾਂਦੀ ਆ ਵੀ ਇਹ ਕਦਮ ਚੱਕਣਾ ਨਹੀਂ, ਜਿਹੜਾ ਇਹ ਵਿੱਚ ਆਪਾਂ ਡਿਸਾਈਡ ਕੀਤਾ ਨਾ ਅੱਜ, ਇਹ ਕੰਮ ਕਰਨਾ ਨਹੀਂ। ਨਹੀਂ ਤਾਂ ਸੌਖਾ ਜਿਹਾ ਕੰਮ ਆ, ਜਿਹੜੀਆਂ ਗੱਲਾਂ ਨਾਲ ਸਿੱਖੀ ਦਾ ਹਿੰਦੂਕਰਨ ਹੁੰਦਾ ਉਹ ਸਾਰੀਆਂ ਜਿਹੜੀਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਵੀ ਆਹ ਐਕਸ਼ਨ, ਆਹ ਕਾਰਜ ਸਿੱਖਾਂ ਦਾ ਹਿੰਦੂਕਰਨ ਕਰਦੇ। ਕੋਈ ਬਹੁਤਾ ਔਖਾ ਨਹੀਂ ਹੈ। ਸਾਡੀ ਸਿੱਖ ਰਹਿਤ ਮਰਿਆਦਾ ਉਹ ਰੱਖ ਲਓ ਮੂਹਰੇ ਵੀ ਆਹ ਕੰਮ ਜਿਹੜੇ ਨੇ ਇਹ ਸਿੱਖਾਂ ਨੂੰ ਨਹੀਂ ਕਰਨੇ ਚਾਹੀਦੇ, ਕਿਉਂਕਿ ਸਿੱਖ ਰਹਿਤ ਮਰਿਆਦਾ ਚ 100 ਸਾਲ ਪਹਿਲਾਂ ਗੁਰਮਤਿ ਅਨੁਸਾਰੀ ਫੈਸਲਾ ਜਿਹੜਾ ਹੋ ਚੁੱਕਿਆ, ਇਹ ਨਹੀਂ ਕਰ। ਪਰ ਜਿੱਦਣ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੇ ਕੀਤਾ ਉਦਣ ਹੀ ਦਿੱਲੀੋਂ ਖੜਕ ਜਾਣੀਆਂ ਇੱਥੇ ਨੂੰ ਟੱਲੀਆਂ ਫੋਨ ਦੀਆਂ। ਸੁਖਵਿੰਦਰ ਸਿੰਘ ਨਾਗੋਕੇ ਇੱਥੇ ਰਾਗੀ ਹੁੰਦੇ ਸੀ, ਉਹਨਾਂ ਦਾ ਇਹੀ ਰੌਲਾ ਹੈ। ਉਹ ਕਹਿੰਦੇ ਵੀ ਜਦੋਂ ਮੈਂ ਇੱਥੇ ਇੱਕ ਦਿਨ ਕੋਈ RSS ਦਾ ਬੰਦਾ ਆਇਆ ਪੰਜਾਬ ਚ, ਦਰਬਾਰ ਸਾਹਿਬ ਵੀ ਆਇਆ, ਤੇ ਉੱਥੇ ਉਹਨੇ ਸਿੱਖਾਂ ਨੂੰ ਹਿੰਦੂ ਵਾਲੀ ਧੁਨ ਜਿਹੜੀ ਆ ਜਿਹੜੇ ਵਜਾਉਂਦੇ ਰਹਿੰਦੇ ਆ ਉਹ ਕਹਿਤੀ। ਤੇ ਮੈਨੂੰ ਜਦੋਂ ਕੀਰਤਨ ਕਰਨ ਦਾ ਮੌਕਾ ਮਿਲਿਆ, ਉਦੋਂ ਲਾਈਵ ਕੀਰਤਨ ਚੱਲ ਰਿਹਾ ਸੀ TV ਰੇਡੀਓ ਤੇ ਜਿਹੜਾ ਚੱਲਦਾ, ਤੇ ਮੈਂ ਉੱਥੇ ਕਹਿੰਦੇ ਸ਼ਬਦ ਪੜ੍ਹਦਾ, ਨਾ ਹਮ ਹਿੰਦੂ ਨਾ ਮੁਸਲਮਾਨ। ਹੁਣ ਗੁਰਬਾਣੀ ਦਾ ਸ਼ਬਦ ਆ, ਗੁਰੂ ਸਾਹਿਬ ਦਾ ਹੁਕਮ, ਔਰ ਬੜੀ ਸਪਸ਼ਟਤਾ ਨਾਲ ਇਸ ਗੱਲ ਦੀ ਉੱਥੇ ਗੱਲ ਆਉਂਦੀ ਆ ਕਿ ਸਿੱਖ ਹਿੰਦੂ ਨਹੀਂ ਹੈ। ਉਸ ਗੱਲ ਤੋਂ ਕਹਿੰਦੇ ਜਦੋਂ ਮੇਰੀ ਵਾਰੀ ਖਤਮ ਹੋਈ ਕੀਰਤਨ ਦੀ, ਤੇ ਮੈਨੂੰ ਫੌਰਨ ਤੌਰ ਤੇ ਸੇਵਾ ਦਾ ਉੱਥੇ ਖੜਾ ਸੀ ਜੀ, ਕਹਿੰਦੇ ਸਕੱਤਰ ਸਾਹਿਬ ਨੇ ਸੱਦਿਆ। ਉੱਥੇ ਹੋਰ ਵੀ ਸਕੱਤਰ ਕਹਿੰਦੇ ਬੈਠੇ, ਤੇ ਮੈਨੂੰ ਕਹਿਣ ਲੱਗੇ ਕਿ ਜੀ ਤੁਸੀਂ ਇਹ ਸ਼ਬਦ ਕਿਉਂ ਪੜ੍ਹਿਆ? ਅਡਵਾਨੀ ਸਾਹਿਬ ਦਾ ਫੋਨ ਆਇਆ ਬਾਦਲ ਸਾਹਿਬ ਨੂੰ, ਬਾਦਲ ਦਾ ਮੈਨੂੰ ਆਇਆ, ਬੜਾ ਔਖਾ ਹੋ ਗਿਆ ਜੀ, ਤੁਸੀਂ ਇਹੋ ਜਿਹੇ ਸ਼ਬਦ ਨਾ ਪੜ੍ਹਿਆ ਕਰੋ। ਤੇ ਮੈਂ ਆਖਿਆ ਵੀ ਇਹ ਤਾਂ ਜੀ ਵਿੱਚ ਬਾਣੀ ਦੇ ਲਿਖਿਆ ਹੋਇਆ। ਕਹਿੰਦੇ ਜਦੋਂ ਦੁਬਾਰਾ ਮੌਕਾ ਮਿਲਿਆ ਮੈਨੂੰ ਸ਼ਾਮ ਨੂੰ ਜਾਂ ਸਵੇਰੋਂ, ਜਦੋਂ ਦੁਬਾਰਾ ਮੈਂ ਉਹ ਸ਼ਬਦ ਉਹ ਜਿਹਾ ਪੜ੍ਹਤਾ, ਤੇ ਫਿਰ ਉਹਨਾਂ ਨੇ ਇਹੀ ਇਲਾਜ ਕੱਢਿਆ ਜਿਹੜਾ ਉਹਨਾਂ ਕੋਲ ਇਲਾਜ ਹੁੰਦਾ ਵੀ ਇਹਨੂੰ ਲਾਈਵ ਕੀਰਤਨ ਮੌਕੇ ਡਿਊਟੀ ਹੀ ਨਾ, ਇਹਦੀ ਬਦਲੀ ਕਰ। ਆਹ ਹਾਲ ਆ ਇਸ ਕੌਮ ਦੇ ਵਿੱਚ ਕਿ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ, ਜਿਨ੍ਹਾਂ ਚੋਂ ਸਿੱਖੀ ਦਾ ਵੱਖਰਾ ਤੇ ਨਿਆਰਾਪਣ ਝਲਕਦਾ, ਜੇ ਕੋਈ ਉਹ ਪੜ੍ਹ ਲਵੇ ਇੱਥੇ ਤਾਂ ਉਹਨਾਂ ਦੀਆਂ ਬਦਲੀਆਂ ਹੋ ਜਾਂਦੀਆਂ। ਇਹ ਪਕੜ ਆ ਉਹਨਾਂ ਦੀ, ਇਹ ਉਹਨਾਂ ਦਾ ਇੱਥੇ ਸਾਡੀ ਸੰਸਥਾ ਦੇ ਵਿੱਚ ਅੰਦਰ ਜਿਹੜੀ ਘੁਸਪੈਠ ਆ, ਇਹ ਉਹ ਹੈ। ਪੰਜਾਬ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਅੰਦਰਲੇ ਗੁਰਦੁਆਰੇ ਸਾਹਿਬਾਨ ਨੇ, ਉੱਥੇ ਬਹੁਤ ਸਾਰੇ ਪ੍ਰਚਾਰਕ ਨੇ, ਤੁਸੀਂ ਦੇਖ ਸਕਦੇ ਹੋ, ਜਿਹੜੇ ਗੁਰਬਾਣੀ ਦੀ ਵਿਆਖਿਆ ਹੀ ਉਹ ਕਰਦੇ ਆ ਕਿ ਸਿੱਖੀ ਦਾ ਹਿੰਦੂਕਰਨ, ਜਿਹੜਾ ਕੁਛ ਆ ਚਰਨਜੀਤ ਸਿੰਘ ਹੁਣੀ RSS ਸਾਡੇ ਕਰਦੇ ਸੀ। ਕਿੰਨਾ ਔਖਾ ਵਾ ਇਹ ਗੱਲ ਸਮਝਣੀ, ਕਿੰਨਾ ਔਖਾ, ਮਿੰਟ 'ਚ ਨਹੀਂ ਪਤਾ ਲੱਗ ਜਾਂਦਾ ਬੰਦਾ ਕਿੱਥੋਂ ਬੋਲਦਾ। ਪਰ ਇਹੋ ਜਿਹੇ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਲੱਭ ਕੇ ਸਟੇਜਾਂ ਦਿੰਦੀ ਹੈ, ਤੇ ਜਿਹੜੇ ਪ੍ਰਚਾਰਕ ਸਿੱਖੀ ਦੇ ਵੱਖਰੇਪਣ ਤੇ ਨਿਆਰੇਪਣ ਦੀ ਗੱਲ ਕਰਨ, ਉਹਨੂੰ ਕਹਿੰਦੇ ਆ ਖਾਲਿਸਤਾਨੀਆਂ ਦੇ ਧੱਕੇ ਚੜਿਆ ਲੱਗ। ਹਾਲਾਤ ਬਹੁਤ ਖਤਰਨਾਕ ਨੇ। ਇੱਕ ਪਾਸੇ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰ ਕਰਕੇ ਬਣਾਈਆਂ,
ਉਹਨਾਂ ਵਿੱਚ ਘੁਸਪੈਠ ਹੋ ਰਹੀ ਆ ਸਿੱਖੀ ਦੇ ਦੁਸ਼ਮਣਾਂ ਦੀ। ਦੂਜੇ ਪਾਸੇ ਸਿੱਖਾਂ ਨੂੰ ਸਾਰੇ ਪਾਸੋਂ ਘੇਰਿਆ ਜਾ ਰਿਹਾ, ਬੰਜਰ ਬਣਾ ਦਿਓ ਪੰਜਾਬ ਨੂੰ, ਪੰਜਾਬ 'ਚ ਦੂਜੇ ਧਰਮਾਂ ਦੂਜੀਆਂ ਕੌਮਾਂ ਦੇ ਗੈਰ ਪੰਜਾਬੀਆਂ ਦਾ ਬੋਲਬਾਲਾ ਕਰ ਦਿਓ। ਤੀਜਾ, ਪੰਜਾਬ ਦੇ ਵਿੱਚ ਇੱਥੇ ਪੰਜਾਬੀ ਮੂਲ ਦੇ ਲੋਕਾਂ ਨੂੰ, ਸਿੱਖਾਂ ਨੂੰ ਭਜਾਓ, ਇੱਥੋਂ ਗਿਣਤੀ ਘਟਾਓ ਇਹਨਾਂ ਦੀ। ਚੌਥਾ, ਪੰਜਵਾਂ ਹੋਰ ਸਾਰੇ ਪਾਸਿਓਂ ਜਿਹੜਾ ਇਹ ਗੋਲਕ ਧਾਰਾ ਬਣਾ ਕੇ ਪੰਥ ਨੂੰ ਤੇ ਪੰਜਾਬ ਨੂੰ ਘੇਰਿਆ ਜਾ ਰਿਹਾ। ਇਹਦੇ ਵਿੱਚ ਸਾਡੇ ਕੋਲ ਇੱਕ ਹੌਸਲਾ ਦੇਣ ਵਾਲੀ ਧਿਰ ਉਹ ਸੀ, ਜਿਹਦੇ ਸਿਰ ਦੇ ਉੱਤੇ ਦਿੱਲੀ ਦੇ ਦਲਾਲ ਸੀ ਜਿਹੜੇ, ਉਹ ਵੀ ਹੁਣ ਤੱਕ ਤਰਵਕਦੇ। ਬਹੁਤ ਵਾਰੀ ਜਿਹੜੇ ਲਾਲੇ ਨੇ ਜਾਂ ਹਿੰਦੂ ਕੱਟੜਪੰਥੀ ਨੇ, ਉਹ ਜਦੋਂ ਸਲਾਹਾਂ ਬਣਾਉਂਦੇ ਆ ਨਾ ਵੀ ਆਪਾਂ ਸਿੱਖਾਂ ਦਾ ਘਾਣ ਕਰੀਏ, ਉਦੋਂ ਉਹਨਾਂ ਨੂੰ ਕੋਈ ਨਾ ਕੋਈ ਬੈਠਾ ਦੱਸ ਦਿੰਦਾ ਵੱਡੀ ਉਮਰ ਦਾ ਵੀ ਤੁਸੀਂ ਕਰ ਤਾਂ ਸਕਦੇ ਹੋ, ਪਰ 1984 ਤੋਂ ਬਾਅਦ ਸਾਨੂੰ ਵੀ ਨਹੀਂ ਉਦੋਂ ਪਤਾ, ਔਰ 1984 ਤੋਂ ਬਾਅਦ ਜੋ ਕੁਝ ਇਹਨਾਂ ਨੇ ਕੀਤਾ, ਚਾਹੇ ਇਹਨਾਂ ਦੇ ਥੋੜੇ ਜਿਹੇ ਨਿਕਲੇ ਸੀ, ਪਰ 10-15 ਸਾਲ ਵਿਪਤਾ ਪਾਈ ਰੱਖੀ ਸੀ। ਫਿਰ ਜੈਡ ਸਿਕਿਉਰਟੀਆਂ 'ਚ ਟਾਈਮ ਲੰਘਦਾ, ਕਰ ਤਾਂ ਤੁਸੀਂ ਸਕਦੇ ਹੋ। ਹੁਣ ਇਹ ਚੀਜ਼ ਕਿਹਨੇ ਬਣਾਈ? ਇਹ ਸਾਡੇ ਉਹਨਾਂ ਸੂਰਮਿਆਂ ਨੇ ਜਿਨ੍ਹਾਂ ਨੇ ਸਿਰਾਂ ਤੇ ਖੱਪੜ ਬੰਨ ਕੇ, ਔਰ ਮੈਂ ਮੰਨਦਾ ਕਿ ਉਹਨਾਂ 'ਚ ਬਹੁਤ ਘਾਟਾਂ ਹੋਣਗੀਆਂ, ਗੜਬੜਾਂ ਹੋਣਗੀਆਂ, ਕਈ ਫੈਸਲੇ ਵੀ ਗਲਤ ਹੋਏ ਹੋਣੇ ਆ, ਕਿਉਂਕਿ ਉਹ ਕੋਈ ਟ੍ਰੇਨਡ ਉਵੇਂ ਦੇ ਕੋਈ ਫੌਜ ਨਹੀਂ ਸੀ ਕੋਈ। ਉਹ ਤਾਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਪੰਜਾਬ ਦੇ ਅਣਖੀਲੇ ਪੁੱਤ ਜਿਨ੍ਹਾਂ ਨੇ ਪੰਥ ਦੀ ਜਿਹੜੀ ਪੱਗ ਰੁਲਦੀ ਸੀ ਉਹ ਸਿਰ ਤੇ ਚੱਕ ਕੇ ਕੌਮ ਦੇ ਰੱਖਣ ਦਾ ਅਹਿਦ ਕੀਤਾ ਸੀ। ਤੇ ਅੱਜ ਉਹਨਾਂ ਨੂੰ ਉੱਠ ਕੇ ਭੰਡੀ ਜਾਣਾ, ਨਿੱਦੀ ਜਾਣਾ, ਖਾੜਕੂ ਐ ਖਾੜਕੂ ਉਹ, ਅਖੇ ਜੀ ਅਸੀਂ ਬੜੇ ਸਿਆਣੇ ਆ। ਭਾਈ ਜੇ ਤੁਸੀਂ ਵਾਕਿਆ ਹੀ ਸਿਆਣੇ ਹੋ, ਜੇ ਤੁਸੀਂ ਵਾਕਿਆ ਹੀ ਉਹਨਾਂ ਨਾਲੋਂ ਹਰ ਪੱਖ 'ਚ ਚੰਗੇ ਹੋ, ਤਾਂ ਮੌਕਾ ਹੈ ਅੱਜ। ਇੱਕ ਤਾਂ ਜਿਹੜੇ ਸਾਡੀ ਕੌਮ ਉੱਤੇ ਹਮਲੇ ਹੋ ਰਹੇ ਨੇ, ਸਿੱਖ ਸਰੂਪ ਉੱਤੇ, ਸਿੱਖ ਸਿਧਾਂਤ ਉੱਤੇ, ਜੋ ਪੰਜਾਬ ਅਤੇ ਪੰਥ ਨੂੰ ਹੱਥਲ ਕੀਤਾ ਜਾ ਰਿਹਾ, ਘਸਿਆਰੇ ਬਣਾਇਆ ਜਾ ਰਿਹਾ, ਆਓ ਮੈਦਾਨ 'ਚ ਕਰੋ ਨਤਾਰੇ, ਕਰੋ ਨਵੇੜੇ। ਹੁਣ ਕਿਹੜਾ ਇੱਥੇ ਮੱਸਿਆ ਲੱਗਣੋਂ ਹਟ ਗਈ, ਅਜੇ ਤਾਂ ਹਮਲਾ ਜਾਰੀ ਹੈ। ਲੋੜ ਆ ਪੰਜਾਬ ਨੂੰ, ਕੌਮ ਨੂੰ ਲੋੜ ਆ ਉਹਨਾਂ ਸਾਰਿਆਂ ਦੀ ਜਿਹੜੇ ਸਮਝਦੇ ਆ ਕਿ ਅਸੀਂ 1978 ਤੋਂ ਚੱਲੇ ਸੰਘਰਸ਼ ਵਾਲਿਆਂ ਨਾਲੋਂ ਜ਼ਿਆਦਾ ਬਿਹਤਰ ਬੰਦੇ ਆ। ਆਓ ਮੈਦਾਨ ਦੇ ਵਿੱਚ ਕਰੋ, ਸੰਭਾਲੋ ਜ਼ਿੰਮੇਵਾਰੀ। ਠੀਕ ਆ, ਪਹਿਲੋਂ ਵਾਲੇ ਭੈੜੇ ਸੀ, ਮਾੜੇ ਸੀ, ਤੁਸੀਂ ਉਹਨਾਂ ਨਾਲੋਂ ਬੈਟਰ ਦਿਖਾ ਦਿਓ, ਅਸੀਂ ਤਾਂ ਤੁਹਾਡੇ ਹਾਰ ਪਾ ਦਿਆਂ। ਪੰਥ ਤਾਂ ਲੱਭਦਾ ਫਿਰਦਾ। ਬੜਾ ਇਸ ਗੱਲ ਦਾ ਦੁੱਖ ਆ, ਅਫਸੋਸ ਆ ਕਿ ਕੌਮ ਲਈ ਮਰ ਮਿਟਣ ਵਾਲਿਆਂ ਨੂੰ ਜੇ ਉਹ ਸ਼ਹੀਦ ਨਹੀਂ ਹੋਏ, ਉਹਨਾਂ ਨੂੰ ਗਦਾਰ ਕਹਿਣ ਤੱਕ ਜਾਣਾ, ਉਹਨਾਂ ਨੂੰ ਨਿੰਦਣਾ ਭੰਡਣਾ। ਭਾਈ ਪੰਜਵੜ ਉਹਨਾਂ ਦੇ ਜਿਉਂਦੇ ਜੀ ਜਿਨ੍ਹਾਂ ਨੇ ਕੀਤਾ ਸੋ ਕੀਤਾ, ਉਦੋਂ ਬਾਅਦ ਵਿੱਚ ਵੀ ਸਾਡੇ ਤੇ ਐ ਲੱਗਦਾ ਆਪਦੇ ਆਪ ਨੂੰ ਵੀ ਅਸੀਂ ਬੜੇ ਖੱਬੀ ਖਾਨ ਅਤੇ ਬਾਕੀ ਸਾਰੀ ਦੁਨੀਆ, ਔਰ ਇਹ ਸਾਰੇ ਦੇ ਸਾਰੇ ਲੋਕਾਂ ਦੇ ਜਿੰਨਾ ਟਾਈਮ ਅਸੀਂ ਮੂੰਹ ਨਹੀਂ ਤੋੜਦੇ, ਉਹਦਾ ਜਵਾਬ ਨਹੀਂ ਦਿੰਦੇ, ਜਿਹੜੇ ਸਾਡੇ ਕੌਮ ਦੇ ਨਾਇਕਾਂ ਨੂੰ ਭੰਡਦੇ ਆ, ਨਿੰਦਦੇ ਆ, ਗੱਲ ਨਹੀਂ ਬਣੀ। ਸੋ ਆਓ ਆਪਦੇ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਤ ਵਾਲਾ ਸੁਭਾਅ ਬਣਾਈਏ, ਲਾੜਲਾ ਘੋਲ ਬੰਦ ਕਰੀਏ ਕਿ ਜੀ ਆਪਾਂ ਜੇ ਐ ਕਿਹਾ ਤਾਂ ਫਲਾਨਾ ਨਾਰਾਜ਼ ਹੋ ਜੂ, ਜੇ ਐ ਕਿਹਾ ਤਾਂ ਫਲਾਨਾ ਨਾਲ ਔਖਾ ਹੋ ਜੇ। ਸਹੀ ਗੱਲ ਕਹਿਣੀ ਸ਼ੁਰੂ ਕਰੀਏ। ਜਿਹੜੇ ਲੋਕਾਂ ਨੇ ਪੰਥ ਅਤੇ ਪੰਜਾਬ ਦੀ ਲੜਾਈ ਲੜੀ, ਜੇ ਉਹ ਸ਼ਹੀਦ ਹੋ ਗਏ ਜਾਂ ਉਹ ਜਿਉਂਦੇ ਆ, ਉਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨੇਕ ਕਲੰਕ ਅਵਤਾਰ ਨੇ, ਉਹਨਾਂ ਨੇ ਕੋਈ ਗਲਤੀ ਵੀ ਨਹੀਂ ਕੀਤੀ ਹੋਣੀ, ਪਰ ਉਹਨਾਂ ਦੀਆਂ ਗੜਬੜਾਂ, ਉਹਨਾਂ ਦੀਆਂ ਘਾਟਾਂ ਦੇ ਉੱਤੇ ਗੱਲ ਕਰਨ ਵੇਲੇ ਅਸੀਂ ਉਹ ਬੋਲੀ ਨਾ ਬੋਲੀਏ ਜਿਹੜੀ ਦੁਸ਼ਮਣ ਨੇ ਬੋਲਣੀ ਹੁੰਦੀ ਆ। ਜਿਹੜੀ ਉਹਨਾਂ ਦੇ ਖਿਲਾਫ ਅਸੀਂ ਗੱਲ ਕਰਨੀ ਆ, ਉਹਦੇ ਵਿੱਚ ਸਾਨੂੰ ਥੋੜਾ ਬਹੁਤਾ ਅਕਲ ਵਰਤਣੀ ਪਊਗੀ। ਇਹਨਾਂ ਕਹਿੰਦਿਆਂ ਹੋਇਆਂ ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।